ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਅੱਜ ਦੇ ਬੁੱਧਵਾਰ ਦੇ ਪ੍ਰੋਗਰਾਮ 'ਚ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਤਨੋਤਾ ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਅਤੇ ਮੰਡੇਰਾ 'ਚ ਲੋਕੇਸ਼ਨਸ ਹਨ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-0113 ਦੇ ਉੱਤੇ। ਸ਼ਿਕਾਗੋ ਪੀਜ਼ਾ ਵਿਦ ਏ ਟਵਿਸਟ ਵਾਲੇ, ਜਿਨ੍ਹਾਂ ਤੋਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਤੁਸੀਂ ਇਹਨਾਂ ਦੀਆਂ ਲੋਕੇਸ਼ਨਸ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਘੱਟ ਸਮੇਂ ਵਿੱਚ ਲੈ ਕੇ ਦਿੰਦੇ ਨੇ। ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਅਤੇ ਤੁਹਾਨੂੰ ਟ੍ਰੇਨਿੰਗ ਦਿੰਦੇ ਨੇ। ਟਰੱਕ ਦਾ ਲਾਇਸੈਂਸ ਲੈਣ ਦੇ ਲਈ ਕਾਲ ਅਜੀਤ ਅਟਵਾਲ 559-374-4541 ਜਾਂ ਫ੍ਰਾਂਸਿਸਕੋ ਰਵੇਰਾ 559-800-0590 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ, ਖਬਰਾਂ 'ਤੇ ਨਜ਼ਰ ਬਣਾਉਣ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਕੇਂਦਰ ਨੇ ਰੂਸ ਨੂੰ ਅਡਾਨੀ ਗਰੁੱਪ ਤੋਂ ਦੂਰ ਰਹਿਣ ਲਈ ਕਿਹਾ। ਉਹਨਾਂ ਨੂੰ ਦੂਰ ਰਹਿਣ ਦੀ ਸਲਾਹ ਦਿੰਦੇ ਆ ਤੇ ਆਪ ਦੂਰੀਆਂ ਵਟਾ ਕੇ ਬਹੁਤ ਨੇੜੇ ਪਹੁੰਚ ਜਾਂਦੇ ਆ, ਖਾਸ ਤੌਰ ਤੇ ਮੋਦੀ ਸਾਹਿਬ। ਖੈਰ, ਇਹ ਮਸਲਾ ਇਹ ਸੀਗਾ ਕਿ ਤੁਹਾਨੂੰ ਪਤਾ ਕਿ ਇੱਕ ਬਹੁਤ ਵਧੀਆ ਦੁਨੀਆ ਦੇ ਵਿੱਚ ਰਾਈਫਲ ਜਾਣੀ ਜਾਂਦੀ ਹੈ AK-47, ਤਾਂ ਉਹ ਜਿਹੜੀ ਨਿਰਮਾਤਾ ਕੰਪਨੀ ਹੈ ਕਲਾਸ਼ਨੀਕੋਵ ਕੰਸਰਨ, ਉਹਨੇ ਭਾਰਤ ਦੇ ਵਿੱਚ ਇੱਕ ਛੋਟਾ ਜਿਹਾ ਕਾਰਖਾਨਾ ਕਹਿ ਲਓ ਜਾਂ ਬਹੁਤ ਵੱਡਾ ਕਾਰਖਾਨਾ ਕਹਿ ਲਓ, ਤੇ ਨਹੀਂ ਮੈਨੂੰ ਪਤਾ, ਪਰ ਉਹ ਲਾਉਣਾ ਹੈ, ਯਾਨੀ ਕਿ ਉਹ ਰਾਈਫਲਾਂ ਇੱਥੇ ਨਿਰਮਿਤ ਹੋਣੀਆਂ ਇੰਡੀਆ ਦੇ ਵਿੱਚ। ਤਾਂ ਉਹ ਸਾਰਾ ਕੁਛ ਹੈ ਜਿਹੜਾ ਉਹ ਹਾਲੇ ਜਿਹੜੇ ਪ੍ਰਕਿਰਿਆ ਚੱਲਦੀ ਪਈ ਆ। ਸਮਝੌਤਾ ਇੰਡੀਆ ਸਰਕਾਰ ਦੇ ਨਾਲ ਹੁੰਦਾ ਪਿਆ। ਤੁਹਾਨੂੰ ਪਤਾ ਮੇਕ ਇਨ ਇੰਡੀਆ ਦਾ ਇੱਥੇ ਬਹੁਤ ਵੱਡੇ ਪੱਧਰ ਤੇ ਪਹਿਲਾਂ ਪ੍ਰਚਾਰ ਕੀਤਾ ਗਿਆ ਸੀ, ਪਰ ਬਾਅਦ ਦੇ ਵਿੱਚ ਮੇਕ ਇਨ ਇੰਡੀਆ ਕੁਛ ਹੋਰ ਹੀ ਮੇਕ ਹੋ ਗਿਆ। ਖੈਰ, ਤਾਂ ਇੱਥੇ ਹੁਣ ਸਮੱਸਿਆ ਇਹ ਆਈ ਕਿ ਜਿਹੜੀ ਉਹ ਕੰਪਨੀ ਹੈ ਕਲਾਸ਼ਨੀਕੋਵ ਕੰਸਰਨ, ਉਹ ਕਹਿੰਦੇ ਆ ਜੀ ਕਿ ਅਸੀਂ ਸਮਝੌਤਾ ਕਰਨਾ ਅਡਾਨੀ ਗਰੁੱਪ ਦੇ ਨਾਲ, ਮਤਲਬ ਕਿ ਇਹਨਾਂ ਦੇ ਨਾਲ ਮਿਲ ਕੇ ਅਸੈਂਬਲ ਕਰਿਆ ਕਰਾਂਗੇ, ਅਸੀਂ ਸਾਰਾ ਆਪਣਾ ਸਮਾਨ ਜਾਨੀ ਇੱਥੇ ਰਾਈਫਲਾਂ ਬਣਾਇਆ ਕਰਾਂਗੇ। ਔਰ ਜਿਹੜੀ ਰਾਈਫਲ ਬਣਨੀ ਆ ਉਹ ਬਣਨੀ ਹੈ MM ਕੈਲੀਬਰ AK-103। ਸੋ ਉਹਦਾ ਸਾਰਾ ਨਿਰਮਾਣ ਦਾ ਜਿਹੜਾ ਜਿੰਨਾ ਰੂਸੀ ਕੰਪਨੀ ਦੇ ਕੋਲ, ਉਹ ਕਹਿੰਦੇ ਕਿ ਅਸੀਂ ਨਾਲ ਪਾਰਟਨਰ ਦੇ ਤੌਰ ਤੇ ਰੱਖਾਂਗੇ ਅਡਾਨੀ ਗਰੁੱਪ ਨੂੰ। ਪਰ ਇਹ ਕਹਿੰਦੇ ਆ ਕਿ ਅਡਾਨੀ ਨੇ ਤੇ ਅੱਗੇ ਬਹੁਤ ਅੜਚਨਾ ਪਾਈਆਂ ਹੋਈਆਂ ਸਾਨੂੰ, ਤੁਸੀਂ ਛੱਡੋ ਕਿਹੜਾ। ਜੇ ਤੁਸੀਂ ਸਾਡੇ ਨਾਲ ਸਮਝੌਤਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਗਰੁੱਪ ਤੋਂ ਦੂਰੀ ਬਣਾਉਣੀ ਪਊ। ਇਹ ਪਹਿਲੀ ਦਫਾ ਜਦੋਂ ਖੁੱਲ ਕੇ ਕੇਂਦਰ ਸਰਕਾਰ ਨੇ ਅਡਾਨੀ ਗਰੁੱਪ ਬਾਰੇ ਕਿਹਾ ਕਿ ਤੁਹਾਨੂੰ ਇਸ ਗਰੁੱਪ ਤੋਂ ਦੂਰੀ ਬਣਾਉਣੀ ਪਊਗੀ ਜੇਕਰ ਤੁਸੀਂ ਸਾਡੇ ਨਾਲ ਡੀਲ ਕਰਨੀ ਹੈ। ਖੈਰ, ਹੁਣ ਦੇਖਦੇ ਹਾਂ ਕਿ ਅੱਗੇ ਰਿਸਪੌਂਡ ਕੀ ਕਰਦੇ ਆ। ਇਹਨਾਂ ਨੇ ਸਾਫ਼ ਤੌਰ ਤੇ ਦੂਰ ਰਹਿਣ ਦਾ ਸੰਕੇਤ ਦੇ ਦਿੱਤਾ ਕਿ ਇਸ ਗਰੁੱਪ ਤੋਂ ਦੂਰ ਰਹੋ, ਕਰੰਟ ਬਹੁਤ ਮਾਰਦੇ ਆ। ਪਰ ਦੂਜੇ ਪਾਸੇ ਆਪਾਂ ਜੇ ਦੇਖੀਏ, ਹਾਲਾਂਕਿ ਅਡਾਨੀ ਨੇ ਆਸਟ੍ਰੇਲੀਆ ਦੇ ਵਿੱਚ ਕੰਮਕਾਰ ਕਰਨ ਦਾ ਜਿੱਦਾਂ ਯਤਨ ਕੀਤਾ ਸੀ, ਖਦਾਨ ਲੈਣ ਦਾ ਯਤਨ ਕੀਤਾ ਸੀ, ਉੱਥੋਂ ਵੀ ਇਸੇ ਤਰ੍ਹਾਂ ਹੀ ਨਾ ਨੁੱਕਰ ਹੋ ਗਈ ਸੀਗੀ। ਪਰ ਇੰਡੀਆ ਦੇ ਵਿੱਚ ਉਹਦਾ ਜਿਸ ਤਰੀਕੇ ਨਾਲ ਗੁੱਡਾ ਵੱਜਾ ਵਾ, ਉਹਦਾ 29,000 ਕਰੋੜ ਰੁਪਈਏ ਦਾ ਇੱਕ ਅੰਬਾਨੀ ਗਰੁੱਪ ਦਾ ਕੇਸ ਹੈ ਜਿਹੜਾ ਹੁਣ ਕੋਰਟਾਂ ਕਚਹਿਰੀਆਂ ਤੱਕ ਵੀ ਪਹੁੰਚਿਆ ਪਿਆ। ਪਰ ਦੂਸਰੇ ਪਾਸੇ ਇਹ ਨਵਾਂ ਹੀ ਕੰਮ ਇਹਨਾਂ ਨੇ ਛੋਲਿਆ। ਤੁਹਾਨੂੰ ਯਾਦ ਹੋਣਾ ਰਾਫੇਲ ਡੀਲ ਦਾ ਵੀ ਮਾਮਲਾ ਜਿਹੜਾ ਉਹ ਇਸੇ ਤਰ੍ਹਾਂ ਹੀ ਉਲਝ ਗਿਆ ਸੀ, ਕਿਉਂਕਿ ਉਹਦੇ ਵਿੱਚ ਵੀ ਅੰਬਾਨੀ ਗਰੁੱਪ ਯਾਨੀ ਛੋਟਾ ਅੰਬਾਨੀ ਹੈ ਜਿਹੜਾ ਅਨਿਲ ਅੰਬਾਨੀ, ਉਹਦਾ ਜਦੋਂ ਹੱਥ ਆ ਗਿਆ ਕਿ ਇਸ ਮਾਮਲੇ ਦੇ ਵਿੱਚ ਹੁਣ ਸਾਰੀ ਠੇਕੇਦਾਰੀ ਹੈ ਜਿਹੜੀ ਉਹ ਅੰਬਾਨੀ ਗਰੁੱਪ ਕੋਲ ਜਾਊਗੀ, ਤੇ ਉੱਥੋਂ ਹੀ ਵਿਵਾਦ ਦਾ ਮੁੱਢ ਵੱਜ ਗਿਆ ਕਿ ਇਹਦੇ ਮਾਮਲੇ ਦੇ ਵਿੱਚ ਕੋਈ ਗੜਬੜ ਚੱਲਾ। ਤਾਂ ਹੁਣ ਇਸ ਮਾਮਲੇ ਤੇ ਦੇਖੋ ਅੱਗੇ ਕੀ ਬਣਦਾ। ਪਰ ਹਾਲ ਦੀ ਘੜੀ ਇਹਨਾਂ ਨੇ ਸਾਫ਼ ਕਰ ਦਿੱਤਾ ਕਿ ਅਡਾਨੀ ਗਰੁੱਪ ਦੇ ਨਾਲ ਤੁਹਾਨੂੰ ਸਾਂਝ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈ। ਵੈਸੇ ਇਹ ਗੱਲ ਵੱਖਰੀ ਹੈ ਕਿ ਜਦੋਂ ਇਹਨਾਂ ਨੇ ਅਲਾਇੰਸ ਲਿਆਂਦੀ ਸੀਗੀ ਤੇ ਉਦੋਂ ਸਰਕਾਰੀ ਕੰਪਨੀ ਸੀ ਜਿਹੜੀ ਹਿੰਦੁਸਤਾਨ ਐਰੋਨੋਟਿਕਸ ਲਿਮਟਿਡ, ਉਹਨੂੰ ਇਹਨਾਂ ਨੇ ਪਾਸੇ ਕਰ ਦਿੱਤਾ ਸੀਗਾ।
50,000 ਕਰੋੜ ਰੁਪਈਏ ਦਾ ਲਗਭਗ ਉਹ ਠੇਕਾ ਸੀਗਾ ਜਿਹੜਾ ਉਹ ਲੈ ਗਏ ਸੀ ਅੰਬਾਨੀ। ਮੇਰੇ ਖਿਆਲ ਦੇ ਨਾਲ 69,000 ਕਰੋੜ ਰੁਪਈਏ ਦਾ ਹਿਸਾਬ ਲਾ ਲਓ, ਦੋ ਠੇਕਾ ਲੈ ਗਏ ਸੀਗੇ। ਪਰ ਅਡਾਨੀ ਗਰੁੱਪ ਨੇ ਇਹ ਜਿਹੜਾ ਇੱਕ ਯਤਨ ਕੀਤਾ ਸੀਗਾ ਉਹ ਬਹਰਹਾਲ ਹੁਣ ਤੇ ਜਿੱਦਾਂ ਦੇਖੀਏ ਕਿ ਫਿੱਕਾ ਪੈ ਗਿਆ। ਅੱਗੇ ਦੇਖੋ ਕੀ ਕਰਦੇ ਆ। ਦੂਸਰੀ ਚੀਜ਼ ਜਿਹੜੀ ਇਸ ਮਾਮਲੇ ਦੇ ਵਿੱਚ ਵੇਖਣ ਵਾਲੀ ਆ ਕਿ ਕੇਂਦਰ ਨੇ ਸ਼ਾਇਦ ਇਹ ਸੋਚਿਆ ਕਿ ਹੁਣ ਇਲੈਕਸ਼ਨ ਨੇੜੇ ਆ ਗਿਆ, ਕਿਉਂਕਿ ਜਿਸ ਤਰੀਕੇ ਨਾਲ ਰਾਫੇਲ ਡੀਲ ਦਾ ਮਾਮਲਾ ਜਿਹੜਾ ਉਹ ਇਹਨਾਂ ਦੇ ਗੱਲ ਦੀ ਹੱਡੀ ਬਣਦਾ ਪਿਆ, ਇਹਨਾਂ ਨੂੰ ਇਹੋ ਹੀ ਲੱਗਿਆ ਕਿ ਜੇਕਰ ਇਹ ਸਾਰਾ ਕੁਝ ਭਾਵੇਂ ਇੱਕ ਨੰਬਰ 'ਚ ਹੋ ਵੀ ਜਾਂਦਾ, ਸਭ ਕੁਝ ਠੀਕ ਠਾਕ ਵੀ ਹੋ ਗਿਆ, ਜਿੱਥੇ ਅਡਾਨੀ ਗਰੁੱਪ ਦਾ ਨਾਂ ਆ ਗਿਆ ਸਮਝ ਲਓ ਬਦਨਾਮੀ ਜਿਹੜੀ ਆ ਉਹ ਝੂੰਗੇ ਰੂੰਗੇ 'ਚ ਸਾਨੂੰ ਮਿਲੀ ਜਾਣੀ। ਤਾਂ ਇਹਦੇ ਕਰਕੇ ਸ਼ਾਇਦ ਇਹਨਾਂ ਨੇ ਆਖਿਆ, ਜਿਵੇਂ ਆਉਂਦੇ ਹੁੰਦੇ ਨਾ ਪੰਜਾਬੀ 'ਚ ਕਿ ਅੱਗ ਦਾ ਸੜਿਆ ਫਿਰ ਟਟਹਿਣੇ ਤੋਂ ਵੀ ਚੀਕਾਂ ਮਾਰਦਾ, ਤਾਂ ਇਹਨਾਂ ਨੇ ਉਸੇ ਕਰਕੇ, ਕਿਉਂਕਿ ਉਦੋਂ ਬਹੁਤ ਗੁੱਡਾ ਵੱਜਿਆ ਹੋਇਆ, ਹਾਲੇ ਵੀ ਗੁੱਡਾ ਵੱਜਿਆ ਹੋਇਆ ਰਾਫੇਲ ਡੀਲ ਦੇ ਮਾਮਲੇ ਦੇ ਵਿੱਚ, ਤਾਂ ਸ਼ਾਇਦ ਉਸ ਚੀਜ਼ ਤੋਂ ਬਚਣ ਵਾਸਤੇ ਇਹਨਾਂ ਨੇ ਕਹਿ ਦਿੱਤਾ ਕਿ ਭਾਈ ਨਾ ਅਡਾਨੀ ਦੇ ਨਾਲ ਕੋਈ ਸਾਂਝ ਨਹੀਂ ਚੱਲੂਗੀ, ਬਾਕੀ ਸਭ ਕੁਛ ਹੈ ਜਿਹੜਾ ਉਹ ਖੈਰ ਚੱਲਦਾ। ਜੀ 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 ਬਿਲਕੁਲ। ਤੇ ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ SC ST ਐਕਟ ਦੇ ਜਿਹੜੇ ਵਿਦਰੋਧ 'ਚ 6 ਸਤੰਬਰ ਨੂੰ ਭਾਰਤ ਬੰਦ, MP 'ਚ 144 ਲਾਗੂ। ਮੇਰੇ ਖਿਆਲ ਦੇ ਨਾਲ ਸ਼ਬਦਾਂ ਦਾ ਹੀਰ ਫੇਰਿਆ, ਵਿਦਰੋਹ 'ਚ ਨਹੀਂ ਵਿਰੋਧ ਦੇ ਵਿੱਚ ਹੋਏਗਾ ਜੀ। SC ST ਐਕਟ ਦੇ ਵਿਰੋਧ ਦੇ ਵਿੱਚ 6 ਸਤੰਬਰ ਨੂੰ ਜਿਹੜਾ ਭਾਰਤ ਬੰਦ ਦਾ ਐਲਾਨ ਹੋਣਾ, ਯਾਨੀ ਭਲਕੇ ਇਹ ਹੈਗਾ ਸੋਸ਼ਲ ਮੀਡੀਆ ਤੇ ਹੀ ਆ। ਤੇ ਵੈਸੇ ਜਿਹੜਾ 2 ਅਪ੍ਰੈਲ ਨੂੰ ਭਾਰਤ ਬੰਦ ਹੋਇਆ ਸੀ, ਜਿਹੜਾ ਦਲਿਤਾਂ ਨੇ ਕੀਤਾ ਸੀਗਾ, ਉਹ ਵੀ ਸੋਸ਼ਲ ਮੀਡੀਆ ਦੀ ਉਪਜ ਸੀਗਾ, ਪਰ ਬਾਅਦ ਦੇ ਵਿੱਚ ਉਹ ਸੋਸ਼ਲ ਮੀਡੀਆ ਤੋਂ ਉਤਰ ਕੇ ਜਦੋਂ ਸੋਸ਼ਲ ਸਫਾ ਦੇ ਵਿੱਚ ਆਇਆ, ਸਮਾਜਿਕ ਸਫਾ ਦੇ ਵਿੱਚ ਆਇਆ, ਤੇ ਬਹੁਤ ਵੱਡਾ ਭੁਚਾਲ ਆ ਗਿਆ ਸੀਗਾ, ਬਹੁਤ ਵੱਡਾ ਨੁਕਸਾਨ ਵੀ ਹੋਇਆ ਸੀਗਾ। ਤਾਂ ਖੈਰ ਮਸਲਾ ਕੀ ਆ? ਮਸਲਾ ਇਹੋ ਹੀ ਆ, ਸੁਪਰੀਮ ਕੋਰਟ ਨੇ SC ST ਐਕਟ ਦੇ ਵਿੱਚ ਇੱਕ ਰੂਲਿੰਗ ਦਿੱਤੀ ਸੀਗੀ। ਰੂਲਿੰਗ ਕੀ ਸੀਗੀ ਕਿ ਜੇਕਰ ਕਿਸੇ ਤੇ ਇਹ ਪਰਚਾ ਦਰਜ ਕਰਨਾ SC ST ਐਕਟ ਦਾ, ਤਾਂ ਫਿਰ ਇਸ ਤੋਂ ਪਹਿਲਾਂ ਕਿ ਜੇ ਤੁਸੀਂ ਪਰਚਾ ਦਰਜ ਕਰਨਾ ਤੁਹਾਨੂੰ ਜਾਂਚ ਪੜਤਾਲ ਕਰਨੀ ਲਾਜ਼ਮੀ ਆ। ਦੂਸਰਾ ਹੈ ਕਿ ਐਂਟੀਸਿਪੇਟਰੀ ਬੇਲ ਇਸ ਮਾਮਲੇ 'ਚ ਹੋ ਸਕਦੀ ਹੈ। ਤੀਸਰਾ ਇਹ ਹੈ ਕਿ ਜੇ ਕੋਈ ਸਰਕਾਰੀ ਕਰਮਚਾਰੀ ਅਧਿਕਾਰੀ ਆ ਜੇ ਉਹਦੇ ਤੇ ਪਰਚਾ ਦਰਜ ਹੋਣਾ ਵਾ, ਤਾਂ ਫਿਰ ਤੁਹਾਨੂੰ ਉਸ ਕਰਮਚਾਰੀ ਜਾਂ ਅਧਿਕਾਰੀ ਦੇ ਸੰਬੰਧਿਤ ਮਹਿਕਮੇ ਤੋਂ ਅਪਰੂਵਲ ਲੈਣੀ ਪਊਗੀ। ਤਾਂ ਉਹਨਾਂ ਨੇ ਕੁਛ ਇਸ ਤਰ੍ਹਾਂ ਦਾ ਫੈਸਲਾ ਦੇ ਦਿੱਤਾ ਸੀਗਾ, ਜਿਹਦੇ ਵਿਰੋਧ ਦੇ ਵਿੱਚ 2 ਅਪ੍ਰੈਲ ਨੂੰ ਭਾਰਤ ਬੰਦ ਹੋਇਆ। ਔਰ ਉਸ ਤੋਂ ਬਾਅਦ ਫਿਰ 2 ਦਿਨ ਬਾਅਦ ਸਵਰਨ ਜਾਤੀਆਂ ਨੇ ਰਾਜਸਥਾਨ ਦੇ ਵਿੱਚ ਬੜਾ ਦੰਗਾ ਕੀਤਾ ਸੀ, ਫਸਾਦ ਕੀਤਾ ਸੀਗਾ। ਖੈਰ ਉਹ ਮਾਮਲਾ ਜਿਹੜਾ ਫਿਰ ਚਲੇ ਗਿਆ, ਵੋਟ ਬੈਂਕ ਦੀ ਰਾਜਨੀਤੀ ਦੀ ਪਾਲੇਬੰਦੀ ਹੋ ਗਈ। ਉਸ ਪਾਲੇਬੰਦੀ ਦੇ ਵਿੱਚ ਕਾਂਗਰਸ ਆਪਣੇ ਪਾਸੇ ਹੋ ਗਈ, ਦੂਸਰੇ ਪਾਸੇ ਭਾਜਪਾ ਹੋ ਗਈ। ਕਾਂਗਰਸ ਕਹਿੰਦੀ ਕਿ ਦਲਿਤ ਵਿਰੋਧੀ ਆ, ਭਾਜਪਾ ਨੂੰ ਲੱਗਿਆ ਕਿ ਮਸਲਾ ਜਿਹੜਾ ਵਿਗੜ ਗਿਆ। ਫਿਰ ਇਹਨਾਂ ਨੇ ਇੱਕ ਵਚਲਾ ਰਸਤਾ ਲੱਭ ਲਿਆ, ਕਿਉਂਕਿ ਪਹਿਲਾਂ ਤੇ ਇਹ ਸੁਪਰੀਮ ਕੋਰਟ ਚਲੇ ਗਏ। ਸੁਪਰੀਮ ਕੋਰਟ ਦੀ ਉਸੇ ਬੈਂਚ ਕੋਲ ਜਦੋਂ ਇਹਨਾਂ ਦੀ ਦਰਖਾਸਤ ਲੱਗੀ ਇਹ ਮਾਮਲਾ ਜੀ ਬੜਾ ਪਚੀਦਾ, ਤੁਸੀਂ ਇਸ ਕਰਕੇ ਆਪਣਾ ਮਾਮਲਾ ਜਿਹੜਾ ਉਹ ਦੁਬਾਰਾ ਵਿਚਾਰੋ, ਤਾਂ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਫਿਰ ਇਹਨਾਂ ਦੇ ਕੋਲ ਇੱਕੋ ਹੀ ਰਸਤਾ ਬਚਦਾ ਸੀਗਾ ਕਿ ਹੁਣ ਆਪਾਂ ਏਦਾਂ ਕਰੀਏ ਕਿ ਇਸ ਕਾਨੂੰਨ ਦੇ ਵਿੱਚ ਅਮੈਂਡਮੈਂਟ ਕਰ ਦਈਏ। ਤਾਂ ਇਹਨਾਂ ਨੇ ਉਹ ਕਾਨੂੰਨ ਸੀਗਾ ਜਿਹੜਾ ਅਮੈਂਡ ਕਰ ਦਿੱਤਾ। ਇਹਦਾ ਭਾਵ ਇਹ ਹੋਇਆ ਕਿ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਸੀਗਾ ਉਹਨੂੰ ਇਹਨਾਂ ਨੇ ਬਾਈਪਾਸ ਕਰ ਦਿੱਤਾ। ਤਾਂ ਹੁਣ ਹੋਇਆ ਕੀ ਆ ਕਿ ਇਹਦਾ ਰਿਐਕਸ਼ਨ ਇਹ ਆ ਕਿ ਜਿਹੜੀਆਂ ਸਵਰਨ ਜਾਤੀਆਂ ਨੇ, ਜਿਹੜੇ ਉਹਨਾਂ ਦੇ ਸੰਗਠਨ ਆ, ਉਹ ਹੁਣ ਇਹਦੇ ਵਿਰੋਧ ਦੇ ਵਿੱਚ ਆ ਗਏ ਆ ਕਿ ਸਰਕਾਰ ਆਪਣੀਆਂ ਵੋਟਾਂ ਪੱਕੀਆਂ ਕਰਨ ਵਾਸਤੇ ਸਵਰਨ ਜਾਤੀਆਂ ਦੇ ਨਾਲ ਜਾਂ ਜਨਰਲ ਕੈਟਾਗਰੀ ਦੇ ਲੋਕਾਂ ਦੇ ਨਾਲ ਧੱਕਾ ਕਰ। ਤਾਂ ਹੁਣ ਇਹ ਮਸਲਾ ਜਿਹੜਾ ਆ, ਤੁਹਾਨੂੰ ਯਾਦ ਹੋਣਾ ਕਿ ਸ਼ਿਵਰਾਜ ਚੌਹਾਨ ਨੂੰ ਉੱਥੇ ਜੁੱਤੀ ਵੀ ਵੱਜੀ ਆ, ਦੂਸਰੇ ਪਾਸੇ ਉਹਦੇ ਕਾਫਲੇ ਤੇ ਹਮਲਾ ਵੀ ਹੋਇਆ। ਉਹਦਾ ਵੀ ਰੀਜ਼ਨ ਇਹਦੇ ਨਾਲ ਹੀ ਜੁੜਦਾ, ਕਾਰਨ ਇਹਦੇ ਨਾਲ ਹੀ ਜੁੜਦਾ, ਕਿਉਂਕਿ ਥੋੜੇ ਦਿਨ ਪਹਿਲਾਂ ਸ਼ਿਵਰਾਜ ਸਿੰਘ ਚੌਹਾਨ ਨੇ ਇੱਕ ਬਿਆਨ ਦਿੱਤਾ ਸੀਗਾ ਕਿ ਕੋਈ ਵੀ ਮਾਈ ਦਾ ਲਾਲ ਦਲਿਤਾਂ ਦਾ ਰਾਖਵਾਂਕਰਨ ਨਹੀਂ ਹੋ ਸਕਦਾ। ਉਸ ਤੋਂ ਬਾਅਦ ਹੋਇਆ ਕਿ ਇਸ ਤਰ੍ਹਾਂ ਦੇ ਹਮਲੇ ਜਿਹੜੇ ਉੱਤੇ ਅਚਾਨਕ ਹੋਣ ਲੱਗ ਪਏ। ਉਹ ਹਮਲੇ ਇਸ ਕਰਕੇ ਹੋ ਰਹੇ ਆ ਕਿਉਂਕਿ ਸਵਰਨ ਜਾਤੀਆਂ ਦੇ ਜਿਹੜੇ ਸੰਗਠਨ ਆ ਉਹ ਇਹਦੀ ਮੁਖਾਲਫਤ ਦੇ ਵਿੱਚ ਉਤਰ ਆਏ ਆ। ਤਾਂ ਜਿਹੜੇ ਰਾਜਪੂਤ ਵਗੈਰਾ ਜਾਂ ਜਿਹੜੇ ਹੋਰ ਯਾਦਵ ਸ਼ਾਦਵ ਆ, ਇਹ ਸਾਰੇ ਇਸ ਦੇ ਵਿਰੋਧ ਦੇ ਵਿੱਚ ਆ। ਤੁਹਾਨੂੰ ਪਤਾ ਕਿ ਰਾਖਵੇਂਕਰਨ ਤੇ ਇੱਕ ਬਹੁਤ ਵੱਡਾ ਟਕਰਾਓ ਚੱਲਦਾ ਹੈ 2 ਕੈਟਾਗਰੀਆਂ ਦੇ ਵਿੱਚ। ਤਾਂ ਹੁਣ ਉਹ ਕੀ ਰਿਹਾ ਕਿ ਸਵਰਨ ਜਾਤੀਆਂ ਨੇ ਭਾਰਤ ਬੰਦ ਦਾ ਐਲਾਨ ਕਰ ਦਿੱਤਾ। ਦੇਖੋ ਪੰਜਾਬ ਦੇ ਵਿੱਚ ਤੇ ਇਸ ਤਰ੍ਹਾਂ ਦੀ ਕੋਈ ਕਾਲ ਦਾ ਕੋਈ ਅਸਰ ਦਿਖਾਈ ਨਹੀਂ ਦਿੰਦਾ, ਪਰ ਮੱਧ ਪ੍ਰਦੇਸ਼ ਜਿਵੇਂ ਮੈਂ ਤੁਹਾਨੂੰ ਕਿਹਾ, ਕਿਉਂਕਿ ਸਭ ਤੋਂ ਜ਼ਿਆਦਾ ਉੱਥੇ ਹੀ ਅਸਰ ਹੋਊਗਾ ਨਾ ਜਿੱਥੇ ਚੋਣਾਂ ਹੋਣ ਜਾ ਰਹੀਆਂ।
ਤਾਂ ਇਸੇ ਕਰਕੇ ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਨੇ, ਜਿੱਦਾਂ ਪਿੰਡ ਆ, ਸ਼ਿਵਪੁਰੀ ਆ, ਜਾਂ ਹੋਰ 3 ਜ਼ਿਲ੍ਹੇ ਆ ਜਿਹੜੇ ਮੇਰੇ ਖਿਆਲ ਨਾਲ, ਇੱਕ ਮੁਰਾਦ ਜ਼ਿਲ੍ਹਾ, ਉਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਨੇ 44 ਲਾ ਦਿੱਤੀ ਆ, ਪਹਿਲਾਂ ਹੀ ਅਗਾਊਂ 44 ਲਾ ਦਿੱਤੀ ਹੈ। ਇਹਦਾ ਮਤਲਬ ਇਹੋ ਹੀ ਆ ਕਿ ਮੱਧ ਪ੍ਰਦੇਸ਼ ਹੈ ਜਿਹੜਾ ਉਹ ਹੁਣ ਮੱਧ ਬਣ ਗਿਆ ਇਸ ਸਾਰੀ ਜੰਗ ਦਾ, ਜੋ ਦਲਿਤ ਬਨਾਮ ਸਵਰਨ ਜਾਤੀਆਂ ਦੀ ਚੱਲਦੀ ਹੈ ਰਾਖਵੇਂਕਰਨ ਨੂੰ ਲੈ ਕੇ ਜਾਂ SC ST ਐਕਟ ਨੂੰ ਲੈ ਕੇ। ਤਾਂ ਮੱਧ ਪ੍ਰਦੇਸ਼ ਹੈ ਜਿਹੜਾ ਉਹ ਕੇਂਦਰ ਬਣ ਗਿਆ। ਤਾਂ ਉੱਥੇ ਹੁਣ ਇਹ ਲੜਾਈ ਜਿਹੜੀ ਆ ਮੱਧ ਪਈ ਆ। ਉਹ ਸੁੱਖਦੇ ਆ ਕਿ ਉਸ ਤਰ੍ਹਾਂ ਦੀ ਨੌਬਤ ਤੇ ਨਾ ਆਵੇ ਜਿਸ ਤਰ੍ਹਾਂ 2 ਅਪ੍ਰੈਲ ਵਾਲਾ ਦੇਖਿਆ ਸੀਗਾ ਬੰਦ। ਪਰ ਉਹਦਾ ਦੇਖੋ, ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਉਹ ਵੀ ਬੰਦ ਦੀ ਕਾਲ ਜਿਹੜੀ ਸੀਗੀ ਸੋਸ਼ਲ ਮੀਡੀਆ ਤੇ ਆਈ ਸੀਗੀ, ਔਰ ਹੋਇਆ ਕੀ ਸੀਗਾ ਕਿ ਇੱਕ ਸੱਜਣ ਨੇ ਐਵੇਂ ਚੱਕ ਕੇ ਪੋਸਟ ਪਾ ਦਿੱਤੀ, ਤੇ ਜਿਹੜਾ ਲਾਲੂ ਪ੍ਰਸਾਦ ਯਾਦਵ ਦਾ ਮੁੰਡਾ ਵਿਹਲਾ ਜਿਹਾ, ਉਹ ਉੱਥੇ ਕਿਤੇ ਬੈਠਾ ਸੀ, ਫੇਸਬੁੱਕ ਤੇ ਚੱਕ ਕੇ ਉਹਨੇ ਅੱਗੇ ਸ਼ੇਅਰ ਕਰ ਦਿੱਤੀ। ਉਹਦੀ ਜਿਹੜੀ ਸ਼ੇਅਰ ਕੀਤੀ ਪੋਸਟ ਸੀ, ਉਹਨੂੰ ਫਿਰ ਹਜ਼ਾਰਾਂ ਨੇ ਸ਼ੇਅਰ ਕਰ ਦਿੱਤਾ। ਉੱਥੋਂ ਹੀ ਮਸਲਾ ਜਿਹੜਾ ਉਹ ਉਲਝ ਗਿਆ ਸੀਗਾ। ਤਾਂ ਅੱਜ ਵੀ ਦੇਖਦੇ ਰਹੇ ਆ, ਇਹਨਾਂ ਨੇ ਕਾਊਂਟਰ ਨਹੀਂ ਕੀਤਾ। ਜਿਵੇਂ ਸੋਸ਼ਲ ਮੀਡੀਆ ਤੇ ਖੁੱਲ ਕੇ ਪ੍ਰਚਾਰ ਕਰ ਰਹੇ ਸੀਗੇ, ਤਾਂ ਇਹਨਾਂ ਨੇ, ਸਰਕਾਰ ਵਾਲਿਆਂ ਨੇ ਕੋਈ ਕਾਊਂਟਰ ਨਹੀਂ ਕੀਤਾ, ਉਲਟਾ ਬਸ ਤਾਲੀ ਲਾ ਕੇ ਆਪਣਾ ਬੁੱਤਾ ਸਾਰ ਲਿਆ। ਫਿਰ ਦੇਖਦੇ ਆ ਕਿ ਹੁਣ ਅੱਗੇ ਮਸਲਾ ਜਿਹੜਾ ਕਿਸ ਰੁੱਖ ਨੂੰ ਬੈਠਦਾ। ਬਾਕੀ ਜਿਹੜੀ ਆ ਇਹ ਮੇਰੇ ਖਿਆਲ ਦੇ ਨਾਲ, ਜਿੱਦਾਂ ਹੁਣ ਪੰਜਾਬ ਦੀ ਰਾਜਨੀਤੀ ਹੈ ਜਿਹੜੀ, ਉਹ ਬੇਹਰਮਤੀਆਂ ਦੇ ਮਾਮਲੇ ਦੇ ਆਲੇ ਦੁਆਲੇ ਘੁੰਮੇਗੀ, ਚਾਹੇ ਆਹ ਇਲੈਕਸ਼ਨ ਹੈ ਚਾਹੇ 2019। ਤਾਂ ਓਦਾਂ ਹੀ ਜਿਹੜਾ ਹੁਣ ਕੌਮੀ ਇਲੈਕਸ਼ਨ ਹੋਣ ਜਾ ਰਿਹਾ, ਜਨਰਲ ਇਲੈਕਸ਼ਨ ਹੋਣ ਜਾ ਰਿਹਾ, ਤਾਂ ਉਹਦੇ ਵਿੱਚ ਰਾਜ ਕਰਨਵੀਰ ਸਿੰਘ ਜੀ ਮੰਨ ਕੇ ਚੱਲੋ ਕਿ ਆਹ ਮੁੱਦਾ ਜਿਹੜਾ ਦਲਿਤ ਬਨਾਮ ਸਵਰਨ ਜਾਤੀਆਂ ਦਾ, ਇਹ ਮੁੱਦਾ ਸਮਝ ਲਓ ਕਿ ਹੁਣ ਇਹਨਾਂ ਨੇ ਮੰਗਾ ਦਿੱਤਾ। ਇਹ ਪੂਰਾ ਦਾ ਪੂਰਾ ਭਖਦਾ ਰਹੂਗਾ ਜਦ ਤੱਕ ਇਲੈਕਸ਼ਨ ਹੋ ਨਹੀਂ ਜਾਂਦਾ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਫਰੀਦਕੋਟ ਵਿੱਚ ਅਕਾਲੀਆਂ ਤੇ ਪੰਥਕ ਕਾਰਕੁਨਾਂ ਦਾ ਹੋਇਆ ਆਮੋ ਸਾਹਮਣਾ। ਦੇਖੋ, ਅੱਜ ਸੁਖਬੀਰ ਸਿੰਘ ਬਾਦਲ ਨੇ ਆਉਣਾ ਸੀਗਾ। ਸੁਖਬੀਰ ਸਿੰਘ ਬਾਦਲ ਟਿੱਕੇ ਨਹੀਂ ਬਹਿੰਦਾ ਪਿਆ। ਕੱਲ ਜਾਖੜ ਦੇ ਪਿੰਡ ਚਲੇ ਗਿਆ, ਕਹਿੰਦਾ 2 ਕੌਡੀ ਦਾ ਬੰਦਾ ਕਹਿੰਦਾ ਹੈਗਾ ਪਿੰਡਾਂ 'ਚ ਨਹੀਂ ਵੜਨ ਦਿੰਦਾ ਅਕਾਲੀਆਂ ਨੂੰ, ਅਸੀਂ ਆਏ ਆ, ਹੁਣ ਰੋਕ ਲਓ ਸਾਨੂੰ। ਤੇ ਕੱਲ ਫੇਰ ਕਹੀ ਜਾਂਦਾ ਹੈਗਾ ਕਿ ਅਕਾਲੀ ਯੋਧਿਆਂ ਨੂੰ ਰੋਕ ਕੇ ਦਿਖਾਓ। ਪਤਾ ਨਹੀਂ ਕਿਸ ਤਰ੍ਹਾਂ ਦੀ ਹੁਣ ਇੱਥੇ ਮਾਹੌਲਬਾਜ਼ੀ ਉਤਪੰਨ ਕਰਨ ਨੂੰ ਕਾਲੇ ਪੈ ਖਲੋਤੇ ਆ। ਇਸੇ ਤਰ੍ਹਾਂ ਹੀ ਇਹਨਾਂ ਨੇ ਫਰੀਦਕੋਟ ਦੇ ਵਿੱਚ ਵੀ ਰੈਲੀ ਰੱਖੀ ਆ। ਉਹ ਰੈਲੀ ਤੇ ਹੋਣੀ 15 ਸਤੰਬਰ ਨੂੰ, ਪਹਿਲਾਂ ਹੀ ਤੁਰਿਆ ਫਿਰਦਾ, ਉੱਥੇ ਜਾ ਕੇ ਜਾਇਜ਼ੇ ਲੈਂਦਾ ਫਿਰਦਾ। ਖੈਰ ਚਲੋ, ਉਹ ਤੇ ਇਹਨਾਂ ਦਾ ਹੱਕ ਹੈ, ਇਹਨਾਂ ਦੀ ਰਾਜਨੀਤੀ ਆ। ਪਰ ਜਿਸ ਤਰੀਕੇ ਦੇ ਨਾਲ ਉਕਸਾਹਟ ਭਰੀ ਤਕਰੀਰਬਾਜ਼ੀ ਉਧਰੋਂ ਹੁੰਦੀ ਪਈ ਆ, ਉਧਰੋਂ ਹੁੰਦੀ ਪਈ ਆ, ਮਾਹੌਲ ਜਿਹੜਾ ਉਹ ਇੱਥੇ ਖਰਾਬ ਹੁੰਦਾ ਪਿਆ ਪੈਰੋ ਪੈਰ। ਅੱਜ ਵੀ ਫਰੀਦਕੋਟ ਦੇ ਵਿੱਚ ਜਦੋਂ ਗਏ ਆ, ਕੁਛ ਸਿੱਖ ਜਥੇਬੰਦੀਆਂ ਦੇ ਕਾਰਕੁਨ ਵਿਰੋਧਤਾ ਦੇ ਵਿੱਚ ਉਤਰ ਆਏ। ਇੱਕਾ ਦੁੱਕਾ ਇਹਨਾਂ ਦੇ ਅਕਾਲੀ ਆਗੂ ਜਿਹੜੇ ਉਹ ਟੇਟੇ ਵੀ ਚੜੇ, ਉਹਨਾਂ ਨੇ ਟਮਾਟਰ ਵੀ ਮਾਰੇ ਆ। ਪਰ ਉਲਟਾ ਇਹਨਾਂ ਦੇ ਜਿਹੜੇ ਅਕਾਲੀ ਆਗੂ ਸੀਗੇ ਜਾਂ ਅਕਾਲੀ ਕਾਰਕੁਨ ਸੀਗੇ, ਉਹਨਾਂ ਨੇ ਵੀ ਭੇੜ ਕੀਤਾ। ਹਾਲਾਂਕਿ ਪੁਲਿਸ ਨੇ ਵਿੱਚ ਪੈ ਕੇ ਬਚਾਅ ਕਰ ਲਿਆ। ਇਹ ਕਹਿੰਦੇ ਕਿ ਅਸੀਂ ਉਹਨਾਂ ਨੂੰ ਭਜਾ ਦਿੱਤਾ, ਉਹ ਕਹਿੰਦੇ ਅਸੀਂ ਇਹਨਾਂ ਨੂੰ ਦਬਾ ਦਿੱਤਾ। ਪਰ ਇੱਧਰੋਂ ਵੀ ਕਾਫੀ ਤਿੱਖੇ ਤੇਜ਼ ਧਾਰ ਹਥਿਆਰ ਜਿਹੜੇ ਆ ਉਹ ਲੈ ਕੇ ਗਏ ਸੀ। ਤਾਂ ਉਧਰ ਉਹ ਵੀ ਕਿਰਪਾਨਾਂ ਧੋਈ ਫਿਰਦੇ ਸੀਗੇ। ਯਾਨੀ ਮਾਹੌਲ ਜਿਹੜਾ ਉਹ ਬਹੁਤ ਜ਼ਿਆਦਾ ਇਸ ਸਮੇਂ ਡਰਾਵਣਾ ਬਣਿਆ ਪਿਆ। ਤੇ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਹੈ ਉਹ ਕਹਿੰਦਾ ਕਿ ਅਸੀਂ ਪਿੱਛੇ ਨਹੀਂ ਹਟਣਾ। ਇਹਨਾਂ ਨੇ ਵੀ ਅੱਜ ਜਿਹੜੇ ਆਪਣੇ 5 ਜਰਨੈਲ ਸੀ ਕਾਂਗਰਸੀਆਂ ਨੇ, ਉਹ ਬਰਗਾੜੀ ਘੱਲੇ ਹੋਏ ਸੀ, ਜਿਹਦੇ ਚ ਸਿੱਧੂ ਸੀਗਾ, ਧਰਮਸੋਤ ਸੀਗਾ, ਸੁਨੀਲ ਜਾਖੜ ਸੀਗਾ, ਬਲਵੀਰ ਸਿੱਧੂ ਸੀਗਾ, ਇੱਕ ਤਾਂ ਹੋਰ ਸੀਗਾ, ਯਾਨੀ 4-5 ਇਸ ਤਰ੍ਹਾਂ ਆਏ ਹੋਏ ਸੀਗੇ। ਮੇਰੇ ਖਿਆਲ ਦੇ ਨਾਲ ਇੱਕ ਸੁਖਜਿੰਦਰ ਰੰਧਾਵਾ ਸੀਗਾ। ਤਾਂ ਇਹ ਉਧਰ ਆ ਕੇ ਰਾਜਨੀਤੀ ਕਰਦੇ ਪਏ। ਇਹਨਾਂ ਨੇ ਰੁਪਿੰਦਰ ਸਿੰਘ, ਜਸਵਿੰਦਰ ਸਿੰਘ ਜਿਹੜੇ 2 ਭਰਾ ਫੜੇ ਸੀਗੇ, ਉਹਨਾਂ ਦੇ ਘਰੇ ਜਾ ਕੇ ਉਹਨਾਂ ਦੇ ਨਾਲ ਮੇਲ ਮਿਲਾਪ ਕੀਤਾ ਤੇ ਕਿਹਾ ਕਿ ਅਸੀਂ ਜਿਵੇਂ ਜਾਬਤਾ ਹਟੂਗਾ ਤੁਹਾਨੂੰ 15 ਲੱਖ ਰੁਪਇਆ ਦੇਵਾਂਗੇ, ਨੌਕਰੀਆਂ ਦੇਵਾਂਗੇ। ਸੋ ਇਹ ਇੱਥੇ ਲਲਕਾਰੀ ਗਏ। ਨਵਜੋਤ ਸਿੱਧੂ ਨੇ ਆਖਿਆ ਕਿ ਜੇ ਹੁਣ ਵੀ ਸਾਡੇ ਤੋਂ ਗੱਲ ਨਾ ਬਣੀ ਤੇ ਫਿਰ ਲੋਕ ਸਾਡੇ ਨਾਲ ਬੁਰੀ ਕਰਨਗੇ। ਪਰ ਹੁਣ ਇਹ ਮੁੱਦਾ ਜਿਹੜਾ, ਇਹ ਮਸਲਾ, ਉਹਦਾ ਮੁੱਢ ਜਿਸ ਤਰੀਕੇ ਨਾਲ ਵੱਜ ਗਿਆ, ਰਾਜਨੀਤੀ ਜਿਸ ਤਰੀਕੇ ਨਾਲ ਇਸ ਮੁੱਦੇ ਨੂੰ ਹੁਣ ਇਸਲੇ ਪੱਧਰ ਤੇ ਲੈ ਗਈ ਆ, ਉਹਦਾ ਅਸਰ ਲੱਗਦਾ ਹੈ ਕਿ ਜਿਹੜਾ ਆਹ ਇਲੈਕਸ਼ਨ ਆਊਗਾ, ਚਾਹੇ ਬਲਾਕ ਸੰਮਤੀਆਂ ਦਾ, ਚਾਹੇ ਉਹ ਜ਼ਿਲ੍ਹਾ ਪ੍ਰੀਸ਼ਦਾਂ ਦਾ, ਚਾਹੇ ਉਹ ਗ੍ਰਾਮ ਪੰਚਾਇਤਾਂ ਦਾ, ਇਹਦੇ ਤੇ ਬਹੁਤ ਬੁਰਾ ਅਸਰ ਪੈ ਸਕਦਾ। ਕਿਉਂਕਿ ਹੇਠਲੇ ਪੱਧਰ ਤੇ ਅਕਾਲੀਆਂ ਨੇ ਆਪਣੀ ਲਾਮਬੰਦੀ ਸ਼ੁਰੂ ਕਰ ਦਿੱਤੀ ਆ। ਪੰਥਕ ਜਥੇਬੰਦੀਆਂ ਆਪਣੇ ਪੱਧਰ ਤੇ ਵਿਰੋਧਤਾ ਦੇ ਵਿੱਚ ਆ। ਉਹਨਾਂ ਬਾਰੇ ਤੇ ਜਿਸ ਤਰ੍ਹਾਂ ਬੋਲਦਾ ਪਿਆ ਸੁਖਬੀਰ ਸਿੰਘ ਬਾਦਲ, ਮੇਰੇ ਖਿਆਲ ਦੇ ਨਾਲ ਉਹ ਵੀ ਠੀਕ ਨਹੀਂ। ਆਪਦੇ ਬਾਪ ਬਾਰੇ ਤੇ ਕਹਿੰਦਾ ਇਹਨਾਂ ਨੇ ਬੜੇ ਕਸੂਤੇ ਸ਼ਬਦ ਬੋਲੇ ਆ ਮੇਰੇ ਬਾਪੂ ਨੂੰ, ਤੇ ਉਹ ਦਾਦੂਵਾਲ ਬਾਰੇ ਤੇ ਬਹੁਤ ਕਈ ਕਿਸਮ ਦੇ ਵਿਸ਼ੇਸ਼ਣ ਇਸ ਤਰ੍ਹਾਂ ਦੇ ਲਾਉਂਦਾ, ਬੋਲੇ ਨਹੀਂ ਜਾ ਸਕਦੇ। ਚੋਰ ਆ, ਚੋਲੇ ਵਾਲਾ ਚੋਰ ਆ। ਧਿਆਨ ਸਿੰਘ ਮਾਨ ਨੂੰ ਕਹਿੰਦਾ ਇਹਦਾ ਭਰਾ ਬੜਾ ਵੱਡਾ ਅੱਤਵਾਦੀ ਸੀਗਾ।
ਉਹਨੇ ਇੰਨੇ ਬੰਦੇ ਮਾਰੇ ਸੀਗੇ, ਉਹਨੂੰ ਵੇਖ ਕੇ ਲੋਕ ਡਰ ਜਾਂਦੇ ਸੀ। ਸਾਰਾ ਕੁਛ ਹੈ ਜਿਹੜਾ ਉਹ ਕਰਦਾ ਫਿਰਦਾ। ਤਾਂ ਕਹਿਣ ਦਾ ਮਤਲਬ ਹੈ ਕਿ ਇੱਕ ਪਾਸੇ ਅਕਾਲੀ ਹੈ ਜਿਹੜੇ ਉਹ ਲਾਮਬੰਦੀ ਕਰੀ ਜਾਂਦੇ, ਪ੍ਰਧਾਨ ਨੂੰ ਪਤਾ ਕਿ ਬੰਦੇ ਖੜੇ ਨਹੀਂ ਹੋਣੇ, ਉਹ ਆਪਣੇ ਪੱਧਰ ਤੇ ਇਸ ਤਰ੍ਹਾਂ ਦੀ ਰਣਨੀਤੀ ਰਾਜਨੀਤਿਕ ਲਿਹਾਜ਼ ਦੇ ਨਾਲ ਉਲੀਕ ਕੇ ਬੈਠਾ ਕਿ ਮੈਂ ਕਿਸੇ ਵੀ ਤਰੀਕੇ ਨਾਲ ਛਿੱਤਾ ਨਹੀਂ ਪੈਣਾ, ਕਿਸੇ ਵੀ ਤਰੀਕੇ ਦੇ ਨਾਲ ਮੈਂ ਢਿੱਲਾ ਨਹੀਂ ਪੈਣਾ, ਆਪਣਾ ਕਾਡਰ ਜਿਹੜਾ ਮੈਦਾਨ ਚ ਉਤਾਰ ਨਹੀਂ ਤੁਰਨਾ। ਦੂਸਰੇ ਪਾਸੇ ਕਾਂਗਰਸੀ ਕਹਿੰਦੇ ਆ ਕਿ ਜੇ ਅਕਾਲੀ ਸਾਨੂੰ ਕਾਊਂਟਰ ਕਰ ਗਏ ਤਾਂ ਫਿਰ ਸਾਡੀ ਰਿੱਧੀ ਰਜ਼ਾਈ ਖੀਰ ਜਿਹੜੀ ਆ ਉਹ ਖੇਹ ਹੋ ਜਾਣੀ ਆ। ਤੀਜੇ ਪਾਸੇ ਪੰਥਕ ਜਥੇਬੰਦੀਆਂ। ਸੋ ਇਸ ਮਾਮਲੇ ਦੇ ਵਿੱਚ ਹੁਣ ਅਗਲਾ ਜਿਹੜਾ ਡਰ ਨਜ਼ਰ ਆਉਂਦਾ ਉਹ ਇਹੋ ਹੀ ਆ ਕਿ ਇਹ ਜਿਹੜੇ ਮੁੱਢ ਵੱਜਦੇ ਪਏ ਆ, ਛੋਟੇ ਛੋਟੇ ਕਲੈਸ਼ ਹੁੰਦੇ ਵੀ ਪਏ, ਆਮੋ ਸਾਹਮਣੇ ਹੁੰਦੇ ਵੀ ਪਏ ਆ। ਜਦੋਂ ਚੋਣਾਂ ਆਈਆਂ ਉਦੋਂ ਫਿਰ ਕੰਮ ਜਿਹੜਾ ਆ ਉਹ ਕਿਤੇ ਖਰਾਬ ਨਾ ਹੋ ਜਾਵੇ, ਇਹ ਸੋਚ ਕੇ ਡਰ ਆਉਂਦਾ। ਡਰ ਕੀ ਆਉਂਦਾ? ਮੈਨੂੰ ਤੇ ਡਰ ਦੇ ਮਾਰੇ ਨੂੰ ਤਰੇਲੀਆਂ ਆਉਂਦੀਆਂ ਕਿ ਕਿਤੇ ਇਹ ਜਿਹੜੀਆਂ ਚੋਣਾਂ ਉਹ ਰੱਤੀਆਂ ਨਾ ਜਾਣ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਥੇਦਾਰ ਤੇ ਲੱਗ ਰਹੇ ਨੇ ਕਹਿੰਦੇ ਦੋਸ਼, ਤੇ ਜਥੇਦਾਰ ਗਿਆ ਅਗਿਆਤਵਾਸ ਚ। ਵਾਕਈ ਅਗਿਆਤਵਾਸ ਦੇ ਵਿੱਚ ਉਹਦਾ ਪਤਾ ਹੀ ਕੋਈ ਨਹੀਂ ਲੱਗਦਾ। ਇੱਕ ਪਾਸੋਂ ਖਬਰ ਆ ਜਾਂਦੀ ਕੈਨੇਡਾ ਚ, ਦੂਜਾ ਕਹਿੰਦਾ ਜਰਮਨ ਚ, ਤੀਜਾ ਕਹਿੰਦਾ ਅਮਰੀਕਾ ਚ। ਲੋਕੀ ਕਹਿੰਦੇ ਵਰਲਡ ਟੂਰ ਤੇ ਗਿਆ, ਕੋਈ ਆਪਣੇ ਪੱਧਰ ਤੇ ਖਬਰ ਕੱਢੀ ਜਾਂਦਾ, ਕੋਈ ਆਪਣੇ ਪੱਧਰ ਤੇ ਖਬਰ ਕੱਢੀ ਜਾਂਦਾ। ਪਰ ਵੈਸੇ ਕਮਾਲ ਦਾ ਜਥੇਦਾਰ ਮਿਲਿਆ, ਜਥੇ ਨੂੰ ਲੱਭਦੇ ਫਿਰਦੇ ਆ ਤੇ ਜਥੇਦਾਰ ਜਿਹੜਾ ਅਗਿਆਤਵਾਸ ਦੇ ਵਿੱਚ ਆ। ਸੋ ਉਦੋਂ ਵੀ ਜਦੋਂ ਇਹ ਵੋਟਾਂ ਮੰਗਣ ਗਏ ਸੀਗੇ ਅਕਾਲੀ ਸਰਸੇ ਡੇਰੇ ਦੇ ਵਿੱਚ, ਉਦੋਂ ਵੀ ਇਹਦਾ ਟੈਲੀਫੋਨ ਬੰਦ ਹੋ ਗਿਆ ਤੇ ਜਦੋਂ ਵੋਟਾਂ ਪੈ ਗਈਆਂ 5:05 ਹੋ ਗਿਆ ਤੇ ਇਹਦਾ ਟੈਲੀਫੋਨ ਜਿਹੜਾ ਸੀ ਆਨ। ਸੋ ਅੱਜ ਕੱਲ ਵੀ ਇਹੋ ਹੀ ਮਾਹੌਲ ਬਣਿਆ ਪਿਆ ਕਿ ਜਥੇਦਾਰ ਦਾ ਟੈਲੀਫੋਨ ਹੈ ਜਿਹੜਾ ਉਹ ਡੈਡ ਪਿਆ। ਉਹਦੇ ਜਿਹੜੇ ਪੀਏ ਸ਼ੀਏ ਆ ਦੱਸਦੇ ਉਹ ਵੀ ਨਹੀਂ ਚੁੱਕਦੇ, ਜੇ ਕੋਈ ਚੁੱਕਦਾ ਤੇ ਉਹ ਕਹਿੰਦੇ ਕਿ ਜਥੇਦਾਰ ਆਊਟ ਆਫ ਸਟੇਟ ਆ। ਹੁਣ ਆਊਟ ਆਫ ਸਟੇਟ ਪਤਾ ਨਹੀਂ ਇੰਡੀਆ ਦੀ ਆਊਟ ਆਫ ਸਟੇਟ ਆ ਕਿ ਪੰਜਾਬ ਦੀ ਸਟੇਟ ਤੋਂ ਆਊਟ ਗਿਆ, ਹੁਣ ਕਿੱਥੇ ਆਊਟ ਹੋਇਆ ਕਿਸੇ ਨੂੰ ਕੋਈ ਪਤਾ ਨਹੀਂ। ਪਰ ਦੋਸ਼ ਜਿਹੜੇ ਆ ਨਿਰੰਤਰ ਲੱਗਦੇ ਪਏ ਆ। ਬੰਗਲੌਰ ਦਾ ਹਰਮਿੰਦਰ ਸਿੰਘ ਖਾਲਸਾ, ਉਹਨੇ ਵੈਸੇ ਤੇ ਇਹਦੇ ਤੇ ਦੋਸ਼ ਬਹੁਤ ਪਹਿਲਾਂ ਲਾ ਦਿੱਤੇ ਸੀ, ਪਰ ਉਦੋਂ ਉਹਦੇ ਕਿਸੇ ਨੇ ਗੱਲ ਸੁਣੀ ਨਹੀਂ, ਗੱਲ ਗੌਲੀ ਨਹੀਂ। ਹੁਣ ਉਹਨੇ ਇੱਕ ਵਾਰੀ ਫੇਰ ਕਿਹਾ, ਉਹ ਕਹਿੰਦਾ ਜੇਕਰ ਗਿਆਨੀ ਗੁਰਬਚਨ ਸਿੰਘ ਦੀ ਜਾਇਦਾਦ ਦਾ ਕੋਈ ਲੇਖਾ ਜੋਖਾ ਹੁੰਦਾ, ਕੋਈ ਜਾਂਚ ਪੜਤਾਲ ਹੁੰਦੀ ਤੇ ਮੈਨੂੰ ਸੱਦ ਲਿਓ, ਮੈਂ ਤੁਹਾਨੂੰ ਬਹੁਤ ਸਾਰੇ ਸਬੂਤ ਦੇ ਦੂੰਗਾ। ਹਰਮਿੰਦਰ ਸਿੰਘ ਖਾਲਸਾ ਦੀ ਕਹਾਣੀ ਇਹ ਆ ਕਿ ਉਹਨੇ 2 ਦਫਾ ਉੱਥੋਂ ਦੀਆਂ ਲੋਕਲ ਗੁਰਦੁਆਰੇ ਦੀਆਂ ਚੋਣਾਂ ਜਿੱਤੀਆਂ ਸੀ। ਮੁੜ ਕੇ ਕੋਈ ਪਰਿਵਾਰਕ ਝਗੜਾ ਸੀਗਾ, ਕੁਛ ਉਹਦੀ ਆਪਣੀ ਉੱਥੇ ਸਿਆਸੀ ਦੁਸ਼ਮਣੀ ਹੋ ਗਈ। ਦੱਸਦੇ ਕਿ ਕੁਛ ਤਸਵੀਰਾਂ ਪਹੁੰਚ ਗਈਆਂ ਅਕਾਲ ਤਖਤ ਤੇ, ਇਤਰਾਜ਼ਯੋਗ ਤਸਵੀਰਾਂ ਤੇ ਕਹਿੰਦਾ ਕਿ ਛੇੜਛਾੜ ਕੀਤੀਆਂ ਗਈਆਂ ਸੀ। ਉਸ ਬਿਨਾਂ ਤੇ ਉਹਨੂੰ ਤਲਬ ਕੀਤਾ ਗਿਆ। ਹਰਮਿੰਦਰ ਸਿੰਘ ਖਾਲਸਾ ਜਦੋਂ ਆ ਗਿਆ ਤੇ ਗਿਆਨੀ ਗੁਰਬਚਨ ਸਿੰਘ ਜਿਹੜਾ ਕਿ ਉਹਨੂੰ ਪਹਿਲਾਂ ਹੀ ਜਾਣਦਾ ਸੀ 2010 ਤੋਂ, ਪੈਰ ਸੁੱਕ ਪੁੱਛ ਕੇ ਕਿਹਾ ਕਿ ਅਰਦਾਸ ਕਰਾਇਆ ਅਕਾਲ ਤਖਤ ਤੇ 1100 ਦਾ ਤੇਰਾ ਮਾਮਲਾ ਨਿਬੇੜ ਦੇਵਾਂਗੇ। ਤੇ ਜਦੋਂ ਉਹ ਰਸੀਦ ਲੈ ਕੇ ਪਹੁੰਚਿਆ ਹਰਮਿੰਦਰ ਸਿੰਘ ਖਾਲਸਾ ਕਹਿੰਦਾ ਕਿ ਇਹ ਫਿਰ ਦੂਸਰੀ ਰੱਟ ਫੜ ਕੇ ਬਹਿ ਗਿਆ। ਕਹਿੰਦਾ ਮੁੰਡੇ ਨੇ ਯੂਕੇ ਦੇ ਵਿੱਚ ਕੋਠੀ ਲਈ ਆ ਤੇ ਥੋੜਾ ਬਹੁਤਾ ਹਿੱਸਾ ਪਾ ਲੱਖ ਰੁਪਈਆ ਦੇ। ਕਹਿੰਦਾ ਕਿ ਮੈਂ ਆਖਿਆ ਵੀ ਮੇਰੇ ਕੋਲ ਤੇ ਪੈਸੇ ਹੈ ਨਹੀਂ ਜੀ, 53,000 ਰੁਪਈਆ, 53,000 ਚ 50,000 ਉੱਥੇ ਦੇ ਦਿੱਤਾ। ਫਿਰ ਕਹਿੰਦਾ ਕਿ ਮੈਂ ਆਪਣੇ ਕਮਰੇ ਚ ਆ ਗਿਆ। ਉਸ ਤੋਂ ਬਾਅਦ ਇਹਦਾ ਪੀਏ ਮਗਰ ਆ ਗਿਆ। ਪੀਏ ਕਹਿੰਦਾ ਕਿ ਉਹਨੂੰ ਦੇ ਆਇਆ ਤੇ ਹੁਣ ਮੈਂ ਕਿੱਧਰ ਜਾਵਾਂ। ਤੇ ਕਹਿੰਦਾ ਕਿ ਮੈਂ ਕਿਹਾ ਵੀ ਮੇਰੇ ਕੋਲ ਤੇ 4,000 ਰੁਪਈਆ, ਮੇਰੀ ਫਲਾਈਟ ਵਾਪਸ ਫੇਰ ਬੰਗਲੌਰ ਦੀ ਆ ਤੇ ਮੈਂ ਕਿੱਧਰ ਜਾਊਂਗਾ। ਕਹਿੰਦਾ ਕਿ ਮੈਨੂੰ ਨਹੀਂ ਪਤਾ। ਤੇ ਕਹਿੰਦਾ ਫਿਰ ATM ਚੋਂ ਕਢਾ ਕੇ ਉਹਨੂੰ ਦਿੱਤੇ ਮੈਂ ਪੀਏ ਨੂੰ। ਤੇ ਉਸ ਤੋਂ ਬਾਅਦ ਜਿਹੜਾ ਬਚਿਆ ਪੈਸਾ ਸੀਗਾ ਉਹ ਲੈਣ ਵਾਸਤੇ ਇਹਨਾਂ ਨੇ ਫੇਰ ਰਾਬਤਾ ਕਰ ਲਿਆ। ਕਹਿੰਦਾ ਫਿਰ ਉਸ ਤੋਂ ਬਾਅਦ ਮੈਂ ਜੁਗਾੜ ਲਾਉਣਾ ਸ਼ੁਰੂ ਕਰ ਦਿੱਤਾ। ਫਿਰ ਇਹਨਾਂ ਦੀਆਂ ਰਿਕਾਰਡਿੰਗਾਂ ਸੀ, ਸਾਰਾ ਬੈਂਕ ਖਾਤੇ ਸੀ, ਜਿਹਦੇ ਚ ਪੈਸੇ ਪਏ ਸੀ ਉਹ ਮੇਰੇ ਕੋਲ ਆ। ਸੋ ਉਹ ਕਹਿੰਦਾ ਕਿ ਮੈਨੂੰ ਬੁਲਾ ਲਿਓ, ਜਦੋਂ ਵੀ ਕੋਈ ਜਾਂਚ ਪੜਤਾਲ ਕਰਨੀ ਹੋਈ ਮੈਂ ਤੁਹਾਨੂੰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਦੂੰਗਾ। ਸਾਰੇ ਦਸਤਾਵੇਜ਼, ਸਾਰੇ ਸਬੂਤ ਹੈ ਜਿਹੜੇ ਉਹ ਤੁਹਾਨੂੰ ਸੌਂਪ ਦੇਵਾਂਗਾ। ਤੇ ਦੂਸਰੇ ਪਾਸੇ ਹੁਣ ਗਿਆਨੀ ਗੁਰਬਚਨ ਸਿੰਘ ਜਿਹੜੇ ਆ ਉਹ ਇਸ ਦੋਸ਼ ਦਾ ਖੰਡਨ ਕੀ ਕਰਨਗੇ, ਕਿਉਂਕਿ ਉਹ ਤੇ ਇੱਥੇ ਹੈ ਹੀ ਨਹੀਂ ਗੇ। ਹੁਣ ਪਤਾ ਨਹੀਂ ਆਊਟ ਆਫ ਸਟੇਟ ਤੋਂ ਕਦੋਂ ਵਾਪਸ ਪਰਤਣਗੇ। ਪਰ ਦੋਸ਼ ਕਈ ਕਿਸਮ ਦੇ ਲੱਗਦੇ ਪਏ ਆ। ਸਪੋਕਸਮੈਨ ਅਖਬਾਰ ਨੇ ਤੇ ਇਹ ਵੀ ਦਾਅਵਾ ਕੀਤਾ ਕਿ ਗਿਆਨੀ ਗੁਰਬਚਨ ਸਿੰਘ ਦੇ 18 ਨੇੜਲੇ ਰਿਸ਼ਤੇਦਾਰ ਆ ਜਿਹੜੇ ਉਹ ਇਸ ਸਮੇਂ SCPC ਦੇ ਵਿੱਚ ਨੌਕਰੀ ਕਰਦੇ ਪਏ ਆ, ਜਦਕਿ ਇੱਥੇ ਕੱਚਿਆਂ ਨੂੰ ਕੱਢ ਕੇ ਇਹਨਾਂ ਨੇ ਘਰ ਨੂੰ ਤੋਰਿਆ। 518 ਬੰਦੇ ਆ, ਪਿੱਛੇ ਜੇ ਗੋਬਿੰਦ ਸਿੰਘ ਲੰਗੋਵਾਲ ਨੇ ਘਰ ਨੂੰ ਤੋਰਿਆ। ਦੱਸਦੇ ਆ ਕਿ 18 ਬੰਦੇ ਇਕੱਲੇ ਇਹਦੇ ਆਪਣੇ ਨੇੜ ਦੇ ਰਿਸ਼ਤੇਦਾਰ ਜਿਹੜੇ ਆ ਉਹ SCPC ਦੇ ਵਿੱਚ ਕੰਮ ਕਰਦੇ ਪਏ। ਉਹ ਲਿਹਾਜ਼ਾ ਗਿਆਨੀ ਗੁਰਬਚਨ ਸਿੰਘ ਤੇ ਬਹੁਤ ਜ਼ਿਆਦਾ ਸੂਈ ਰੱਖੀ ਜਾ ਰਹੀ ਆ। ਮੱਕੜ ਸਾਹਿਬ ਵੀ ਬੋਲੇ ਆ, ਢੀਂਡਸਾ ਸਾਹਿਬ ਵੀ ਬੋਲੇ ਆ
ਪਰ ਜੇ ਕੋਈ ਬੋਲਦਾ ਨਹੀਂ ਪਿਆ ਇਸ ਦੌਰ ਦੇ ਵਿੱਚ ਤੇ ਉਹ ਇੱਕ ਤੇ ਹੈਗਾ ਗਿਆਨੀ ਗੁਰਮੁਖ ਸਿੰਘ, ਜਿਹਨੇ ਸਭ ਤੋਂ ਪਹਿਲਾਂ ਝੰਡਾ ਚੁੱਕਿਆ ਸੀਗਾ। ਉਹਦੇ ਜਦੋਂ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਰੋਸ ਸੀਗਾ ਸਿੱਖ ਸੰਗਤਾਂ ਦੇ ਵਿੱਚ ਮਾਫੀਨਾਮੇ ਨੂੰ ਲੈ ਕੇ, ਤਾਂ ਉਹ ਜਦੋਂ ਬੋਲੇ ਸੀਗੇ ਤੇ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਸੀਗਾ ਕਿ ਇਹਦੇ ਵਿੱਚ ਗਿਆਨੀ ਗੁਰਬਚਨ ਸਿੰਘ ਦੀ ਭੂਮਿਕਾ, ਬੰਦ ਕਮਰਾ ਮੀਟਿੰਗਾਂ ਕਰਦਾ। ਤਾਂ ਅੱਜ ਇੱਕ ਤੇ ਗਿਆਨੀ ਗੁਰਮੁਖ ਸਿੰਘ ਨਹੀਂ ਬੋਲਦਾ ਪਿਆ, ਇੱਕ ਦੂਸਰਾ ਫਿਰ ਗਿਆਨੀ ਗੁਰਬਚਨ ਸਿੰਘ ਆਪ ਨਹੀਂ ਬੋਲਦਾ ਪਿਆ, ਪਰ ਜਿਹੜੇ ਉਹਨਾਂ ਦੇ ਕੰਮ ਕੀਤੇ ਆ ਉਹ ਬਖੂਬੀ ਬੋਲਦੇ ਪਏ ਆ। ਜੀ, ਇਹ 'ਚ ਤਾਂ ਕੋਈ ਦੋ ਰਾਵਾਂ ਨਹੀਂ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੱਤਰਕਾਰਾਂ ਨਾਲ ਬਦਸਲੂਕੀ ਕਰਨ ਵਾਲੇ ਪੁਲਿਸ ਤੇ ਹੋਵੇਗੀ ਕਾਰਵਾਈ। ਦੇਖੋ, ਜਦੋਂ ਕਿਤੇ ਪੱਤਰਕਾਰ ਲਾਠੀਚਾਰਜ ਚ ਜਾਂਦੇ ਆ ਜਾਂ ਕੋਈ ਦੰਗਾ ਫਸਾਦ ਹੁੰਦਾ ਤੇ ਉਦੋਂ ਜਿਹੜੇ ਤੇ ਉੱਥੇ ਪ੍ਰੋਟੈਸਟਰ ਹੁੰਦੇ ਆ ਜਾਂ ਦੰਗਾਕਾਰੀ ਹੁੰਦੇ ਉਹ ਘੱਟ ਝੰਬੇ ਜਾਂਦੇ ਆ। ਜੇ ਕੋਈ ਪੱਤਰਕਾਰ ਕਾਬੂ ਆ ਜਾਵੇ, ਫੋਟੋਆਂ ਖਿੱਚਦਾ, ਉਹਨੂੰ ਜ਼ਿਆਦਾ ਛਿਲਕਿਆ ਜਾਂਦਾ। ਇੱਥੇ ਲੰਬੀ ਦੇ ਵਿੱਚ ਵੀ ਇੱਕ ਵਾਰੀ ਇਸ ਤਰ੍ਹਾਂ ਹੀ ਹੋਇਆ ਸੀਗਾ, ਇੱਕ ਪੱਤਰਕਾਰ ਦਾ ਨਾ ਸਿਰਫ ਕੈਮਰਾ ਤੋੜਿਆ ਗਿਆ ਸੀ ਬਲਕਿ ਹੱਡ ਵੀ ਬੜੇ ਟਿਕਾ ਕੇ ਖਿੱਚੇ ਗਏ ਸੀ, ਕਿਉਂਕਿ ਫੋਟੋਆਂ ਬੜੇ ਵੱਖ-ਵੱਖ ਪੋਜ ਬਣਾ ਕੇ ਖਿੱਚ ਰਿਹਾ ਸੀਗਾ ਜਦੋਂ ਲਾਠੀਚਾਰਜ ਹੋਇਆ ਸੀਗਾ। ਖੈਰ, ਇਹ ਹੁੰਦਾ ਆਮ ਤੌਰ ਤੇ। ਆ ਸਾਡੇ ਗਿੱਦੜਬਾਹ ਦੇ ਲਾਗੇ ਵੀ ਇੱਕ ਪੱਤਰਕਾਰ ਹੈ ਸਾਡਾ ਸੱਜਣ ਮੇਲੀ ਆ, ਉਹਦੇ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ। ਜ਼ਮੀਨ ਦਾ ਕਬਜ਼ਾ ਸੀਗਾ, ਕਬਜ਼ਾ ਲੈਣ ਆਏ ਨਿਹੰਗ, ਤਾਂ ਉਹ ਫੋਟੋਆਂ ਖਿੱਚਦਾ ਪਿਆ ਸੀਗਾ, DSP ਨੇ ਉਹਨੂੰ ਧੂ ਲਿਆ। ਇਸ ਤਰ੍ਹਾਂ ਬਹੁਤ ਵਾਰੀ ਹੁੰਦਾ। ਇਸ ਮਾਮਲੇ ਦੇ ਵਿੱਚ ਹੁਣ ਪ੍ਰੈਸ ਕਾਉਂਸਲ ਆਫ ਇੰਡੀਆ ਜਿਹੜੀ ਆ ਉਹਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਇਹ ਕੰਮ ਨਹੀਂ ਚੱਲੂਗਾ। ਪ੍ਰੈਸ ਦੀ ਆਪਣੀ ਇੱਕ ਆਜ਼ਾਦੀ ਹੈ, ਪ੍ਰੈਸ ਜਿਹੜੀ ਹੈ ਉਹ ਇੱਕ ਆਜ਼ਾਦ ਅਦਾਰੇ ਵਜੋਂ ਕੰਮ ਕਰਦੀ ਹੈ, ਸੰਸਥਾਨ ਵਜੋਂ ਕੰਮ ਕਰਦੀ ਹੈ। ਉਹਦੀ ਇੱਕ ਡਿਊਟੀ ਹੈ। ਮੰਨ ਲਓ ਜੇ ਕੋਈ ਦੰਗਾ ਕਵਰ ਕਰਨ ਜਾਂਦਾ ਪੱਤਰਕਾਰ ਤੇ ਉਹ ਦੰਗਾਕਾਰੀ ਨਹੀਂ ਸਮਝਿਆ ਜਾ ਸਕਦਾ ਤੇ ਤੁਸੀਂ ਕਹਿ ਦਿਓ ਕਿ ਹਾਂਜੀ ਅਸੀਂ ਇਹਨੂੰ ਦੰਗਾਕਾਰੀ ਸਮਝ ਲਿਆ ਤੇ ਵਿੱਚ ਵਲੇਟਿਆ ਗਿਆ, ਕੋਈ ਗੱਲ ਨਹੀਂ ਹੈ। ਤੇ ਜੇ ਕੋਈ ਪ੍ਰਦਰਸ਼ਨਕਾਰੀ ਹੈ ਤੁਸੀਂ ਉਹਨੂੰ ਪ੍ਰਦਰਸ਼ਨਕਾਰੀ ਨਹੀਂ ਮੰਨ ਸਕਦੇ, ਕਿਉਂਕਿ ਇਹ ਕਹਿ ਦਿੰਦੇ ਆ ਕਿ ਜੀ ਸਾਨੂੰ ਪਤਾ ਨਹੀਂ ਲੱਗਿਆ। ਕਹਿੰਦੇ ਕਿ ਤੁਹਾਡਾ ਕੰਮ ਹੈ, ਤੁਸੀਂ ਦੇਖਣਾ ਕਿ ਪੱਤਰਕਾਰ ਕੌਣ ਆ, ਕਿਉਂਕਿ ਡਿਊਟੀ ਪੁਲਿਸ ਵੀ ਕਰਦੀ ਹੈ, ਡਿਊਟੀ ਪੱਤਰਕਾਰ ਵੀ ਕਰਦਾ। ਹੁਣ ਜੇ ਕੋਈ ਡਿਊਟੀ ਕਰਨ ਆਇਆ ਪੁਲਿਸ ਵਾਲਾ, ਉਹਨੂੰ ਕੋਈ ਅੱਗੋਂ ਚਪੇੜ ਕੱਢ ਮਾਰੇ ਤੇ 353 ਲਾ ਦਿੰਦੇ ਆ ਕਿ ਸਾਡੀ ਡਿਊਟੀ ਤੇ ਵਿਘਨ ਪਾ ਦਿੱਤਾ। ਤੇ ਜੇ ਕੋਈ ਪੱਤਰਕਾਰ ਕੁੱਟ ਦਿੱਤਾ ਜਾਵੇ ਪੁਲਿਸ ਵੱਲੋਂ ਤੇ ਕਹਿ ਦਿੰਦੇ ਕਿ ਸਾਨੂੰ ਤਾਂ ਪਤਾ ਨਹੀਂ ਲੱਗਾ, ਇਹਨੂੰ ਆਈ ਕਾਰਡ ਆ ਤਾਂ ਜੇ ਅਜੇਬ ਚੋਂ ਕੱਢ ਕੇ ਗਲੇ 'ਚ ਲਮਕਾਉਣਾ ਚਾਹੀਦਾ ਸੀਗਾ। ਅਗਲਾ ਕਹਿੰਦਾ ਕਿ ਜਦੋਂ ਗੱਲ ਤੁਸੀਂ ਫੜ ਹੀ ਲਿਆ ਤੇ ਆਇਡੈਂਟੀ ਕਾਰਡ ਉੱਤੇ ਅੜਦਾ ਸੀਗਾ। ਤਾਂ ਪ੍ਰੈਸ ਕਾਉਂਸਲ ਆਫ ਇੰਡੀਆ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਇਹਨੂੰ ਸੰਵਿਧਾਨ ਦੀ ਧਾਰਾ 19 ਦਾ ਜਿਹੜਾ ਉਪਬੰਧ 1 ਇਹ ਹੈ, ਉਹਦੇ ਅਧੀਨ ਪੁਲਿਸ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਦਾ ਕਾਰਨ ਮੰਨਿਆ ਜਾਊਗਾ ਜੇਕਰ ਕਿਤੇ ਇਹੋ ਜਿਹੇ ਮੌਕੇ ਤੇ ਪੁਲਿਸ ਵਧੀਕੀ ਹੁੰਦੀ ਹੈ ਪੱਤਰਕਾਰਾਂ ਨਾਲ। ਸੋ ਪੱਤਰਕਾਰਾਂ ਨੂੰ ਇੱਕ ਐਕਸਟਰਾ ਕਹਿ ਲਈਏ ਕਿ ਅਧਿਕਾਰ ਦਿੱਤਾ ਗਿਆ, ਪਰ ਇਹ ਦੇਖਣਾ ਹੋਏਗਾ ਅਧਿਕਾਰ ਤੇ ਵੈਸੇ ਹੈਗਾ ਹੀ ਆ। ਚੌਥਾ ਖੰਭਾ ਕਹਿੰਦੇ ਆ, ਚੌਥਾ ਖੰਭਾ ਵੀ ਕਈ ਵਾਰ ਖੋਖਲਾ ਹੋ ਕੇ ਡਿੱਗ ਪੈਂਦਾ। ਇਹ ਮਾੜਾ ਮੋਟਾ ਜਿਹੜਾ ਅੜਿਆ ਉਹਨੂੰ ਡੇਗਣ ਦਾ ਯਤਨ ਕੀਤਾ ਜਾਂਦਾ, ਰਲ ਮਿਲ ਕੇ ਕਦੇ ਸਿਆਸਤਦਾਨ ਕਰਦੇ ਧੱਕਾ, ਕਦੇ ਪੁਲਿਸ ਵਾਲੇ ਧੱਕਾ ਕਰਦੇ ਆ। ਪਰ ਇਹ ਦੇਖਣਾ ਹੋਏਗਾ ਕਿ ਜਿੱਦਾਂ ਹੁਣ ਇਹਨਾਂ ਨੇ ਕਹਿ ਦਿੱਤਾ, ਇੱਕ ਸੰਵਿਧਾਨਕ ਉਦਾਹਰਨ ਦੇ ਦਿੱਤੀ ਹੈ, ਸੰਵਿਧਾਨਕ ਪ੍ਰਬੰਧ ਕਰ ਦਿੱਤਾ, ਤਾਂ ਉਹ ਇੰਪਲੀਮੈਂਟ ਕਿੱਦਾਂ ਹੁੰਦਾ ਇਹ ਵੇਖਣਾ ਦਿਲਚਸਪ ਹੋਊਗਾ। ਉਸ ਦੇਸ਼ ਦੇ ਵਿੱਚ ਜਿਹੜੇ ਦੇਸ਼ ਦੀ ਪ੍ਰੈਸ ਦੀ ਆਜ਼ਾਦੀ ਹੈ ਜਿਹੜੀ ਉਹ ਦਰਜਾਬੰਦੀ 'ਚ 139ਵੇਂ ਨੰਬਰ ਤੇ ਚਲੇ ਗਈ ਹੈ। ਜੀ ਜੀ ਜੀ, ਬਹੁਤ ਮਾੜੇ ਹਾਲਾਤ ਆਪਾਂ ਕਹਿ ਸਕਦੇ ਹਾਂ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਜਸਟਿਸ ਮਹਿਤਾਬ ਸਿੰਘ ਗਿੱਲ ਦੇ ਫੈਸਲੇ ਨੂੰ ਹਾਈ ਕੋਰਟ ਨੇ ਉਲਟਿਆ। ਜਸਟਿਸ ਮਹਿਤਾਬ ਸਿੰਘ ਗਿੱਲ ਉਹ ਕਮਿਸ਼ਨ ਹੈ ਜੋ ਫਰਜ਼ੀ ਕੇਸਾਂ ਦੀ ਜਾਂਚ ਪੜਤਾਲ ਕਰਦਾ, ਤੁਹਾਨੂੰ ਪਤਾ ਹੀ ਹੋਣਾ। ਤਾਂ ਇਹਨਾਂ ਨੇ ਇੱਕ ਫੈਸਲਾ ਕੀਤਾ ਸੀਗਾ ਇੱਕ ਬਹੁਤ ਚਰਚਿਤ IAS ਅਧਿਕਾਰੀ ਆ ਮਨਦੀਪ ਸਿੰਘ, ਉਹਦੀ ਪ੍ਰਾਪਰਟੀ ਆ ਜਿਹੜੀ ਉਹ ਅਟੈਚ ਹੋਈ ਆ ਮੇਰੇ ਖਿਆਲ ਦੇ ਨਾਲ ਹੈਗੀ ਵੀ ਲਗਭਗ 1 ਅਰਬ ਦੇ ਕਰੀਬ ਆ। ਉਹ ਉਹਦੇ ਵਿੱਚ ਚੰਡੀਗੜ੍ਹ ਦੇ ਕੋਲ ਹੋਟਲ ਆ ਚਮਕੌਰ ਸਾਹਿਬ ਦੇ ਵਿੱਚ 150 ਕਿੱਲੇ ਜ਼ਮੀਨ ਆ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿੰਨਾ ਕੁਛ ਹੋਊਗਾ ਤੇ ਕਿੰਨੇ ਦਾ ਹੋਊਗਾ ਸਾਰਾ ਕੁਛ, ਕਿਉਂਕਿ ਮੈਨੂੰ ਤੇ ਜ਼ੀਰੋਆਂ ਲਾਉਂਦਿਆਂ ਨੂੰ ਵੀ ਰਾਤ ਪੈ ਜਾਣੀ ਹੈ ਜੇ 1 ਅਰਬ ਨੂੰ ਜ਼ੀਰੋ ਲਾਉਣ ਦਾ ਕੰਮ ਪੈ ਜਾਵੇ। ਖੈਰ, ਇਹਨਾਂ ਨੇ ਕੀ ਕੀਤਾ ਸੀਗਾ ਕਿ 2 ਅਗਸਤ 2017 ਨੂੰ ਦੁਬਾਰਾ ਇਨਵੈਸਟੀਗੇਸ਼ਨ ਦਾ ਹੁਕਮ ਦੇ ਦਿੱਤਾ ਕਿ ਇਸ ਮਾਮਲੇ ਦੇ ਵਿੱਚ ਦੁਬਾਰਾ ਜਾਂਚ ਪੜਤਾਲ ਹੋਣੀ ਚਾਹੀਦੀ ਹੈ, ਜਦ ਕਿ ਇਹ ਜਾਂਚ ਪੜਤਾਲ ਜਿਹੜੀ ਸੀਗੀ ਉਹ ਪਹਿਲਾਂ ਹੀ ਵਿਜੀਲੈਂਸ ਦੇ ਕੋਲ ਸੀਗੀ। ਔਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਚਲਾਨ ਪੇਸ਼ ਹੋਇਆ ਗਿਆ ਸੀਗਾ। ਹੁਣ ਅੱਜ ਇਹ ਖਬਰ ਆ, ਪਰ ਇਸ ਤੋਂ ਪਹਿਲਾਂ ਇਹ ਖਬਰ ਆ ਗਈ ਕਿ ਮਨਦੀਪ ਸਿੰਘ ਦੀ ਜਿਹੜੀ ਪ੍ਰਾਪਰਟੀ ਆ ਉਹ ਅਟੈਚ ਕੀਤੀ ਗਈ ਆ। ਸੋ
ਕਮਾਲ ਦੀ ਗੱਲ ਤੇ ਇਹ ਹੋਈ ਕਿ ਇਹਨਾਂ ਨੇ ਕਹਿ ਦਿੱਤਾ ਕਿ ਜੀ ਦੁਬਾਰਾ ਜਾਂਚ ਪੜਤਾਲ ਹੋਣੀ ਚਾਹੀਦੀ ਆ। ਮਾਮਲਾ ਉਦੋਂ ਹਾਈ ਕੋਰਟ ਨੇ ਮੰਨਿਆ ਕਿ ਅਦਾਲਤ ਦੇ ਵਿੱਚ ਜੇਰੇ ਸੁਣਵਾਈ ਆ ਤੇ ਤੁਸੀਂ ਇਹ ਕਿੱਦਾਂ ਕਰ ਸਕਦੇ ਹੋ ਕਿ ਮਾਮਲਾ ਜਿਹੜਾ ਦੁਬਾਰਾ ਇਨਵੈਸਟੀਗੇਟ ਕੀਤਾ ਜਾਵੇ। ਤਾਂ ਉਹਨਾਂ ਨੇ ਜਿਹੜਾ ਇਹਨਾਂ ਨੇ ਫੈਸਲਾ ਕੀਤਾ ਸੀਗਾ ਕਿ ਜਾਂਚ ਪੜਤਾਲ ਜਿਹੜੀ ਦੁਬਾਰਾ ਕੀਤੀ ਜਾਵੇ। ਹੁਣ ਪਤਾ ਨਹੀਂ ਕਿਹੜੇ ਆਧਾਰ ਤੇ ਇਹਨਾਂ ਨੇ ਕਹਿ ਦਿੱਤਾ, ਕਿਹੜਾ ਇਹਨਾਂ ਨੇ ਤੱਥ ਵਿਚਾਰਿਆ ਕਿ ਜਾਂਚ ਪੜਤਾਲ ਦੀ ਜਿਹੜੀ ਦੁਬਾਰਾ ਕਰਵਾ ਦਿੱਤੀ ਜਾਵੇ। ਤਾਂ ਉਹ ਕੋਰਟ ਨੇ, ਹਾਈ ਕੋਰਟ ਨੇ ਇਹ ਸਾਫ਼ ਕਰ ਦਿੱਤਾ ਕਿ ਦੇਖੋ ਜਦੋਂ ਮਾਮਲਾ ਅਦਾਲਤ ਦੇ ਵਿੱਚ ਜ਼ੇਰੇ ਸੁਣਵਾਈ ਆ ਤਾਂ ਤੁਸੀਂ ਦੁਬਾਰਾ ਕਿਵੇਂ ਜਾਂਚ ਪੜਤਾਲ ਦੇ ਹੁਕਮ ਦੇ ਸਕਦੇ ਹੋ। ਜਾਂਚ ਪੜਤਾਲ ਦੇ ਹੁਕਮ ਉਸ ਸੂਰਤ ਦੇ ਵਿੱਚ ਜਦੋਂ ਕੇਸ ਅਦਾਲਤ ਦੇ ਵਿੱਚ ਪੈਂਡਿੰਗ ਹੋਵੇ ਸਿਰਫ ਅਦਾਲਤ ਹੀ ਦੇ ਸਕਦੀ ਹੈ, ਨਾ ਕਿ ਕੋਈ ਕਮਿਸ਼ਨ। ਤਾਂ ਕਮਿਸ਼ਨ ਦੇ ਫੈਸਲੇ ਨੂੰ ਹਾਈ ਕੋਰਟ ਨੇ ਪਲਟ ਦਿੱਤਾ ਔਰ ਹਾਈ ਕੋਰਟ ਦੇ ਵਿੱਚ ਗਈ ਸੀਗੀ ਵਿਜੀਲੈਂਸ। ਵਿਜੀਲੈਂਸ ਲਈ ਇਹ ਇੱਕ ਸਫਲਤਾ ਹੈ, ਜਦ ਕਿ ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ ਲਈ ਇੱਕ ਝਟਕਾ ਹੈ ਤੇ ਉਹਨਾਂ ਵੱਲੋਂ ਕੀਤਾ ਗਿਆ ਫੈਸਲਾ ਜਿਹੜਾ ਹਾਈ ਕੋਰਟ ਨੇ ਚੁੱਕੀਆਂ ਚ ਰੱਦ ਕੇ ਪਰੇ ਮਾਰਿਆ। ਇਹਦਾ ਮਤਲਬ ਇਹ ਆ ਕਿ ਜਿਹੜੇ ਹੋਰ ਫੈਸਲੇ ਇਹਨਾਂ ਨੇ ਕੀਤੇ ਆ, ਹੋ ਸਕਦਾ ਹੈ ਕਿ ਉਹਨਾਂ ਦੇ ਵਿੱਚੋਂ ਵੀ ਕੁਝ ਕੁ ਜਿਹੜੇ ਆ ਉਹ ਇਸ ਤਰ੍ਹਾਂ ਅੱਗੇ ਜਾ ਕੇ ਚੈਲੰਜ ਬਣ ਜਾਣ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਜਾਂਦੇ ਜਾਂਦੇ ਗੱਲ ਕਰਦੇ ਹਾਂ। ਪੰਜਾਬ ਅੰਦਰ ਨਸ਼ੇ ਦੀਆਂ ਡਰਾਵਣੀਆਂ ਕਹਾਣੀਆਂ ਫੇਰ ਘੁੰਮਣ ਲੱਗੀਆਂ। ਬਿਲਕੁਲ, ਥੋੜੇ ਦਿਨ ਸਾਹ ਆਇਆ ਸੀਗਾ, ਵਿਰਲੀਆਂ ਟਾਵੀਆਂ ਜਿਹੀਆਂ ਖਬਰਾਂ ਆਉਂਦੀਆਂ ਸੀ, ਪਰ ਆ 2-3 ਦਿਨ ਹੋ ਗਏ ਆ ਕਿਸੇ ਪਾਸਿਓਂ ਕਰਲਾਹਟ ਆ ਰਹੀ ਹੈ, ਕਿਸੇ ਪਾਸਿਓਂ ਇਹ ਤਸਵੀਰ ਆ ਰਹੀ ਆ, ਕਿਸੇ ਪਾਸਿਓਂ ਲੋਕ ਜਿਹੜੇ ਆ ਉਹ ਧਾਵਾਂ ਮਾਰਦੇ ਨਜ਼ਰ ਆਉਂਦੇ ਆ। ਬਹੁਤ ਬੁਰਾ ਹਾਲ ਆ। ਇੱਕ ਤਸਵੀਰ ਪਹਿਲਾਂ ਬਠਿੰਡੇ ਦੀ ਆਈ ਜਿੱਥੇ 2 ਅਲੜ ਨੌਜਵਾਨ ਜਿਹੜੇ ਆ ਉਹ ਪਾਰਕ ਦੇ ਵਿੱਚ ਬੇਹੋਸ਼ ਮਿਲੇ ਔਰ ਇੱਕ ਸਿਰਿੰਜ ਥੱਲੇ ਡਿੱਗੀ ਪਈ ਸੀ, ਇੱਕ ਦੇ ਬਾਂਹ 'ਚ ਡਿੱਗੀ ਪਈ ਸੀਗੀ ਤੇ ਦੂਜਾ ਨੂੰ ਹੱਥ 'ਚ ਫੜ ਕੇ ਬੈਠਾ ਸੀਗਾ। ਦੋਵਾਂ ਨੂੰ ਵਾਹਵਾ ਲੋਕਾਂ ਨੇ ਵੇਖ ਲਿਆ, ਬਚਾ ਲਿਆ। ਇੱਕ ਤਗੜੇ ਘਰ ਦਾ ਸੀਗਾ, ਇੱਕ ਮਾਤੜ ਘਰ ਦਾ ਸੀਗਾ। ਦੋਵੇਂ ਰਲ ਮਿਲ ਕੇ ਡਰੱਗ ਲੈਂਦੇ ਸੀਗੇ, ਦੋਵੇਂ ਬਚ ਗਏ। ਤਾਂ ਫਿਰ ਇੱਕ ਕਹਾਣੀ ਜਿਹੜੀ ਆ ਉਹ ਦੁਆਬੇ 'ਚੋਂ ਵੀ ਆਈ, ਤੁਹਾਡੇ ਤੱਕ ਪਹੁੰਚ ਗਈ ਹੋਊਗੀ। ਇੱਕ ਦੇ ਭੋਗਪੁਰ ਦੇ ਵਿੱਚ ਮੁੰਡਾ ਮਰਿਆ। ਤੇ ਫਿਰ ਇਸ ਤੋਂ ਇਲਾਵਾ ਜਿਹੜੀ ਤਸਵੀਰ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ, ਉਹ ਥੋੜੇ ਦਿਨ ਪਹਿਲਾਂ ਦੀ ਗੱਲ ਆ, ਮੇਰੇ ਖਿਆਲ ਪਰਸੋਂ ਦੀ ਗੱਲ ਆ। ਜਲੰਧਰ ਦੇ ਵਿੱਚ ਇੱਕ ਡੇਅਰੀ ਮਾਲਕ ਦਾ ਮੁੰਡਾ ਮਰਿਆ ਪਾਰਕ ਦੇ ਵਿੱਚ ਤੇ ਉਹਦੀ ਬੀਵੀ ਜਿਹੜੀ ਹੈ ਵਿਚਾਰੀ ਧਾਵਾਂ ਮਾਰਦੀ ਸੀ, ਤੂੰ ਕਿੱਥੇ ਪਿਆ, ਉੱਠ ਘਰ ਨੂੰ ਚੱਲੀਏ, ਮੈਂ ਕਿਹਦੇ ਲੜ ਜ਼ਿੰਦਗੀ ਲੱਗ ਕੇ ਕੱਟੂਗੀ, ਬੱਚਿਆਂ ਦਾ ਕੀ ਬਣੂਗਾ। ਉਹ ਜਿਹੜੀਆਂ ਧਾਹਾਂ ਸੀ ਉਹਨਾਂ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ। ਇੱਕ ਕਹਾਣੀ ਹੁਣ ਫਿਰੋਜ਼ਪੁਰ ਦੇ ਵਿੱਚੋਂ ਆਈ ਆ ਜਿੱਥੇ ਇੱਕ ਹੋਰ ਮੁੰਡਾ ਜਿਹੜਾ ਓਵਰਡੋਜ਼ ਦੇ ਨਾਲ ਮਰ ਗਿਆ। ਇਹ ਕਹਾਣੀਆਂ ਜਿਹੜੀਆਂ ਨੇ ਉਹ ਇੱਕਾ ਦੁੱਕਾ ਦਿਨਾਂ ਦੇ ਫਰਕ ਨਾਲ ਵਾਪਰੀਆਂ, ਮਤਲਬ ਕਿ ਆ ਜਿਹੜੇ 3-4 ਦਿਨ ਗੁਜ਼ਰੇ ਆ। ਤਾਂ ਇੱਥੇ ਵੀ ਨਸ਼ੇ ਦਾ ਇੰਜੈਕਸ਼ਨ ਲਾ ਕੇ ਸਿਰਿੰਜ ਨਿਕਲੀ ਨਹੀਂ। 27 ਸਾਲ ਦਾ ਇਹ ਮੁੰਡਾ ਮਰ ਗਿਆ। ਅੱਗੇ 4 ਸਾਲ ਪਹਿਲਾਂ ਵਿਆਹ ਹੋਇਆ ਸੀਗਾ, 2 ਛੋਟੀਆਂ ਬੱਚੀਆਂ ਨੇ, ਇੱਕ ਬੱਚੀ ਹੈ ਸ਼ਾਇਦ, ਇੱਕ ਬੱਚਾ 1 ਸਾਲ ਦਾ। ਤਾਂ ਇਹ ਮੁੰਡਾ ਜਿਹੜਾ ਸੀ ਵਿਆਹ ਤੋਂ ਬਾਅਦ ਲੱਗਿਆ। ਔਰ ਫਿਰੋਜ਼ਪੁਰ ਦੇ ਵਿੱਚ ਹੁਣ ਤੱਕ ਦੱਸਦੇ ਆ ਕਿ ਆ ਜੂਨ ਤੋਂ ਲੈ ਕੇ ਹੁਣ ਤੱਕ ਸਤੰਬਰ ਚੜਿਆ ਜਿਹੜਾ 17 ਮੌਤਾਂ ਹੋ ਗਈਆਂ ਇਕੱਲੇ ਫਿਰੋਜ਼ਪੁਰ ਦੇ ਵਿੱਚ ਓਵਰਡੋਜ਼ ਦੇ ਨਾਲ। ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਵਿੱਚੋਂ ਇੱਕ ਕੇਸ ਹੋਰ ਮੈਂ ਪੜ੍ਹਦਾ ਪਿਆ ਸੀਗਾ ਤੇ ਉੱਥੇ ਇੱਕ ਆਰਕੈਸਟਰਾ ਵਾਲੀ ਬੀਬੀ ਸੀਗੀ ਜਿਹਨੂੰ ਉਹਦੇ ਸਾਥੀਆਂ ਨੇ ਕਿਹਾ ਕਿ ਨੱਚਣਾ ਟੱਪਣਾ ਹੁੰਦਾ, ਥਕਾਵਟ ਨਹੀਂ ਹੁੰਦੀ, ਆ ਲੈ ਲਿਆ ਕਰ। ਹੈਰੋਇਨ ਤੇ ਲਾ ਦਿੱਤਾ। 7 ਸਾਲ ਉਹ ਹੈਰੋਇਨ ਲੈਂਦੀ ਰਹੀ। ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਘਰ ਵਾਲੇ ਨੂੰ ਪਤਾ ਲੱਗਿਆ, ਉਹਨੇ ਛੱਡ ਵੀ ਦਿੱਤੀ। ਮੁੜ ਕੇ ਉਹ ਮੈਡੀਕਲ ਜਾਂ ਨਸ਼ਾ ਥੋੜਾ ਬਹੁਤਾ ਲੈਣ ਲੱਗ ਪਈ, ਸਰੀਰ ਨਾ ਟੁੱਟੇ। ਫਿਰ ਬੱਚਾ ਹੋ ਗਿਆ। ਬੱਚਾ ਹੋਣ ਤੋਂ ਬਾਅਦ ਫਿਰ ਨਸ਼ਾ ਲੈਣ ਲੱਗ ਪਈ। ਪਤੀ ਨੇ ਸਮਝਾਇਆ, ਨਸ਼ਾ ਛਡਾਊ ਕੇਂਦਰ 'ਚ ਚਲੇ ਗਏ ਤੇ ਛੋਟਾ ਜਿਹਾ ਬੱਚਾ ਦੱਸ ਕੇ ਜਦੋਂ ਭੁੱਖ ਨਾਲ ਵਿਲਕਦਾ ਸੀਗਾ ਤੇ ਮਾਂ ਦੁੱਧ ਦੇਣ ਨੂੰ ਕਾਹਲੀ ਹੋਈ ਤੇ ਫਿਰ ਬੱਚਾ ਜਿਹੜਾ ਸੀਗਾ ਉਹ ਨੀਂਦੋ ਜਿਹਾ ਹੋ ਗਿਆ। ਉਹਨੂੰ ਨਾ ਭੁੱਖ ਲੱਗਦੀ ਸੀ, ਨਾ ਉਹ ਰੋਂਦਾ ਸੀ, ਬਹੁਤਾ ਚਿਰ ਸੁੱਤਾ ਰਹਿੰਦਾ ਸੀ। ਡਾਕਟਰਾਂ ਨੇ ਜਦੋਂ ਜਾਂਚ ਪੜਤਾਲ ਕੀਤੀ ਤੇ ਪਤਾ ਲੱਗਿਆ ਕਿ ਅਸਲ ਦੇ ਵਿੱਚ ਬੱਚੇ ਤੇ ਵੀ ਨਸ਼ੇ ਦਾ ਅਸਰ ਹੋ ਰਿਹਾ ਤੇ ਦੁੱਧ ਕਰਕੇ। ਤਾਂ ਉਹ ਦੁੱਧ ਚੁੰਘਾਉਣਾ ਜਿਹੜਾ ਸੀ ਬੰਦ ਕਰ ਦਿੱਤਾ। ਹੁਣ ਵੇਖੋ ਤਰਾਸਦੀ ਕਿ ਬੱਚਾ ਭੁੱਖ ਦੇ ਨਾਲ ਵਿਲਕਦਾ, ਮਾਂ ਦੁੱਧ ਦੇਣਾ ਲੋਚਦੀ ਆ ਪਰ ਡਾਕਟਰ ਉਹ ਰੋਕ ਦਿੰਦੇ ਆ ਕਿ ਤੂੰ ਦੁੱਧ ਦੇਵੇਂਗੀ ਤੇ ਬੱਚਾ ਮਰ ਜਾਊਗਾ। ਤਾਂ ਉਸ ਸੂਰਤ ਦੇ ਵਿੱਚ ਬੱਚਾ ਜਿਹੜਾ ਵਿਲਕਦਾ ਤਾਂ ਉਹਨੂੰ ਜਦੋਂ ਬਾਹਰਲਾ ਉੱਪਰਲਾ ਦੁੱਧ ਦਿੱਤਾ ਜਾਂਦਾ ਉੱਪਰਾ ਤੇ ਉਹ ਅੱਗੋਂ ਕੱਢ ਦਿੰਦਾ, ਦੁੱਧ ਪਚਦਾ ਨੀਗਾ। ਤਾਂ ਇਹੋ ਜਿਹੀ ਕਹਾਣੀ ਬਣੀ ਪਈ ਆ। ਕਹਾਣੀਆਂ ਜਿਹੜੀਆਂ ਉਹ ਇਹੋ ਜਿਹੀਆਂ ਕਹਾਣੀਆਂ ਨੇ ਕਿ ਜਿਨ੍ਹਾਂ ਘਰਾਂ ਦੇ ਵਿੱਚ ਵਾਪਰਦੀਆਂ ਉਹਨਾਂ ਲਈ ਤੇ ਜਹਾਨ ਦਾ ਉਜਾੜਾ
ਤੇ ਜਿਹੜੇ ਲੋਕ ਹਲੇ ਬਚੇ ਆ ਉਹ ਕਹਿੰਦੇ ਆ ਕਿ ਲਓ ਜੀ ਕਿਹੜਾ ਕੋਈ ਕਿਸੇ ਦੇ ਮੂੰਹ ਚ ਪਾਉਂਦਾ, ਸਰਕਾਰਾਂ ਕਿਹੜੀਆਂ ਆਪ ਵਿਕਾਉਂਦੀਆਂ, ਪਰ ਜੇ ਹੇਠਲੇ ਪੱਧਰ ਤੇ ਵੇਖੀਏ ਤੇ ਸਭ ਕੁਛ ਆ ਜਿਹੜਾ ਉਹ ਹੋ ਹੀ ਜਾਂਦਾ। ਵਿਕਾਈ ਵੀ ਇਹੋ ਹੀ ਲੋਕ ਜਾਂਦੇ ਆ, ਬਚਾਈ ਵੀ ਇਹੋ ਲੋਕ ਜਾਂਦੇ ਆ, ਤੇ ਦਵਾਈ ਵੀ ਇਹੋ ਲੋਕ ਪਾਈ ਜਾਂਦੇ ਆ, ਵੋਟਾਂ ਵੀ ਇਹੋ ਲੋਕ ਕਮਾਈ ਜਾਂਦੇ ਆ। ਜੇ ਕੋਈ ਮਰਦਾ ਪਿਆ ਤੇ ਉਹ ਮਾਤੜ ਮਰਦਾ ਪਿਆ, ਆਮ ਬੰਦਾ ਮਰਦਾ ਪਿਆ। ਜੀ ਜੀ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਹੀ ਪਿਆਰ ਸਤਿਕਾਰ ਸਰ ਨਿੱਕੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਵੀ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਰ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।